USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਸਾਈਡ ਬੈਂਡ ਵਾਲੇ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਤੰਬਰ ਦੀ 3 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਗੁਰਮੀਤ ਸਿੰਘ ਗਿੱਲ, ਕਲੋਵਿਸ ਸਤਨਾਮ ਸਿੰਘ, ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408272 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੀ ਪਹਿਲੀ ਖਬਰ ਆ ਰਹੀ ਆ ਕਹਿੰਦੇ ਗਲੋਬਲ ਇਕਨੋਮਿਕ ਟਰੈਵਲ ਕਰਕੇ ਅਤੇ ਜਿਹੜੀਆਂ ਨਵਾਂ ਟੈਰਿਫ ਲਾਇਆ ਗਿਆ ਆ US ਵੱਲੋਂ ਚਾਈਨਾ ਦੀਆਂ ਚੀਜ਼ਾਂ ਤੋਂ 1 ਸਤੰਬਰ ਤੋਂ ਲਾਗੂ ਹੋ ਗਿਆ, ਉਹਦੇ ਕਰਕੇ ਅੱਜ ਜਿਹੜੀ ਸਟਾਕ ਮਾਰਕੀਟ ਆ ਇੱਕ ਟਾਈਮ ਦੇ ਉੱਤੇ 400 ਪੁਆਇੰਟ ਥੱਲੇ ਚੱਲ ਗਈ ਸੀ। ਰਾਈਟ ਨਾਓ ਜੇ ਦੇਖਦੇ ਜਾਓ ਇਸ ਟਾਈਮ ਦੇ ਉੱਤੇ 9:22 'ਤੇ ਜਿਹੜਾ ਡਾਓ ਜੋਨ ਆ 329 ਪੁਆਇੰਟ ਥੱਲੇ ਆ, S&P ਇੰਡੈਕਸ 21.57 ਅਤੇ ਇਸੇ ਤਰ੍ਹਾਂ ਨੈਸਡੈਕ ਜਿਹੜਾ ਆ ਉਹ 72.42 ਜਿਹੜਾ ਆ ਉਹ ਡਾਊਨ ਜਾ ਰਿਹਾ ਹੈਗਾ ਆ। ਜਿਹੜਾ ਇਕੱਲਾ ਇਹ ਟੈਰਿਫ ਦੀ ਗੱਲ ਨਹੀਂ, ਕਿਉਂਕਿ 1 ਸਤੰਬਰ ਨੂੰ ਜਿਹੜਾ ਟੈਰਿਫ ਆ ਉਹ ਵਧਾ ਦਿੱਤਾ ਗਿਆ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ। ਅਤੇ ਨਾਲ ਦੀ ਨਾਲ ਜਿਹੜਾ ਬ੍ਰਿਟੇਨ ਦੇ ਵਿੱਚ ਬਹੁਤ ਇਨਸਰਟਨਟੀ ਹੋ ਗਈ ਆ। ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਹ ਆਪਣੀ ਪਾਰਟੀ ਦੀ ਜਿਹੜੀ ਮੈਜੋਰਟੀ ਆ ਉਹ ਇੱਕ ਤਰ੍ਹਾਂ ਨਾਲ ਲੂਜ਼ ਕਰ ਗਏ ਹੈਗੇ ਆ। ਜਿਹੜੀ ਉੱਥੇ ਕੰਜ਼ਰਵੇਟਿਵ ਪਾਰਟੀ ਹੈਗੀ ਉਹਨਾਂ ਦਾ ਇੱਕ ਮੈਂਬਰ ਜਿਹੜਾ ਆ ਉਹ ਲਿਬਰਲ ਡੈਮੋਕ੍ਰੇਟਸ ਵੱਲ ਜਿਹੜਾ ਆ ਉਹ ਡਿਫੈਕਟ ਕਰ ਗਿਆ ਹੈਗਾ ਆ। ਸੋ ਇੱਕ ਇਹ ਵੀ ਰੀਜ਼ਨ ਹੈਗਾ। ਅਤੇ ਦੂਸਰਾ ਜਿਹੜਾ ਚਾਈਨਾ ਦੇ ਉੱਤੇ $110 ਬਿਲੀਅਨ ਦੀਆਂ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜਾ ਟੈਕਸ ਜਿਹੜਾ ਆ ਉਹ 15% ਕਰ ਦਿੱਤਾ ਗਿਆ ਆ, ਉਹਦੇ ਨਾਲ ਵੀ ਜਿਹੜਾ ਆ ਇਸ ਸਟਾਕ ਮਾਰਕੀਟ ਦੇ ਉੱਤੇ ਬਹੁਤ ਅਸਰ ਪਿਆ ਹੈਗਾ। ਜੀ ਬਿਲਕੁਲ। ਇਕੱਲਾ ਇਹੀ ਨਹੀਂ, ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਸੀਗੇ ਵੀ ਭਾਰਤ ਦੀ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਵਿੱਚ ਵੀ ਕਾਫੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਆ। ਸੋ ਇਸੇ ਤਰੀਕੇ ਦੇ ਨਾਲ ਆਪਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇੱਥੇ ਦੀ ਸਟਾਕ ਮਾਰਕੀਟ ਦੇ ਵਿੱਚ ਵੀ ਬਹੁਤ ਜ਼ਿਆਦਾ ਅਨਸਰਟਨਟੀ ਜਿਹੜੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ। ਇਸ ਟਾਈਮ ਜਿੱਦਾਂ ਤੁਸੀਂ ਦੱਸਿਆ ਵੀ 350 ਪੁਆਇੰਟ ਤਕਰੀਬਨ ਜਿਹੜੀ ਉਹ ਥੱਲੇ ਚੱਲ ਰਹੀ ਹੈ। ਨੈਸਡੈਕ ਦੇ ਵਿੱਚ ਵੀ ਤਕਰੀਬਨ 75 ਪੁਆਇੰਟ ਡਾਊਨ ਜਿਹੜੇ ਉਹ ਹੋ ਜਾ ਰਹੇ ਨੇ। ਜਿਹੜੀ 10% ਯੀਲਡ ਆ ਉਹ ਵੀ ਘਟੀ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਘਾਟਾ ਦੇਖਿਆ ਗਿਆ। ਜਰਮਨੀ, ਹਾਂਗਕਾਂਗ, ਲੰਡਨ, ਇਹ ਤਿੰਨਾਂ ਮਾਰਕੀਟਸ ਦੇ ਵਿੱਚ ਵੀ ਗਿਰਾਵਟ ਥੋੜ੍ਹੀ ਜਿਹੜੀ ਆ ਉਹ ਦੇਖੀ ਗਈ ਸੀਗੀ। ਸੋ ਇਹ ਓਵਰਆਲ ਗਲੋਬਲ ਟਰੈਂਡ ਜਿਹੜਾ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਅਤੇ ਕਹਿੰਦੇ ਜੇ ਇਮੋਸ਼ਨ ਦੇਖਿਆ ਜਾਵੇ ਵੀ ਡਰਾਈਵ ਕਰਦਾ ਹੈ ਜਿਹੜਾ ਮਾਰਕੀਟ ਨੂੰ, ਵੀ ਫੀਅਰ ਆ, ਨਿਊਟਰਲ ਆ ਕਿ ਗਰੀਡ ਇਸ ਟਾਈਮ ਚੱਲ ਰਹੀ ਹੈ। ਕਹਿੰਦੇ ਇਸ ਟਾਈਮ ਐਕਸਟ੍ਰੀਮ ਫੀਅਰ ਦਾ ਮਾਹੌਲ ਜਿਹੜਾ ਆ ਉਹ ਮਾਰਕੀਟ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ। ਸੋ ਕਿਸੇ ਇੱਕ ਪਾਸੇ ਜੇ ਕੋਈ ਜ਼ਿਆਦਾ ਜਾਣੇ ਸ਼ੇਅਰ ਜਿਹੜੇ ਉਹ ਵੇਚਣੇ ਸ਼ੁਰੂ ਕਰਨਗੇ ਤਾਂ ਉਸੇ ਦੇ ਡਰ ਦੇ ਕਰਕੇ ਕਈ ਲੋਕਾਂ ਨੇ ਉਹਨਾਂ ਦੀ ਜਿਹੜੀ ਆ ਉਹ ਰਾਹ ਜਿਹੜੀ ਫੜ ਕੇ ਜ਼ਿਆਦਾ ਜਿਹੜੀ ਆ ਉਹ ਵੇਚਣਾ ਸ਼ੁਰੂ ਕਰਨਗੇ, ਜਿਸ ਕਰਕੇ ਮਾਰਕੀਟ ਜਿਹੜੀ ਉਹ ਫਿਰ ਬਾਅਦ ਦੇ ਵਿੱਚ ਡਾਊਨ ਜਿਹੜੀ ਹੋਰ ਜ਼ਿਆਦਾ ਜਿਹੜੀ ਉਹ ਜਾ ਸਕਦੀ ਹੈ। ਅਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਚਾਈਨਾ ਦੇ ਨਾਲ ਅਜੇ ਤੱਕ ਕੋਈ ਟਰੇਡ ਦਾ ਜਿਹੜਾ ਵਧੀਆ ਸਮਝੌਤਾ ਆ ਉਹ ਇਸੇ ਨੇਪਰੇ ਜਿਹੜਾ ਚੜ੍ਹਿਆ ਨਹੀਂ ਆ। ਗੱਲਬਾਤ ਹੋਊਗੀ ਨਹੀਂ ਹੋਊਗੀ, ਕਿੱਦਾਂ ਦੀ ਹੋਊਗੀ, ਇਸ ਨੂੰ ਲੈ ਕੇ ਕਾਫੀ ਜ਼ਿਆਦਾ ਅਨਸਰਟਨਟੀ ਜਿਹੜੀ ਆ ਉਹ ਹੈਗੀ ਆ। ਸੋ ਸਾਰੇ ਜਾਣੇ ਇਹਨਾਂ ਚੀਜ਼ਾਂ ਦੇ ਲਈ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਸਤਰਕ ਉਹ ਰਹਿਣ, ਕਿਉਂਕਿ ਹੁਣ ਦੇਖੋ ਹਰਜੋਤ ਸਿੰਘ ਜੀ ਹੌਲੀਡੇ ਸੀਜ਼ਨ ਜਿਹੜਾ ਆ ਰਿਹਾ, ਸ਼ਾਪਿੰਗ ਸੀਜ਼ਨ ਜਿਹੜਾ ਉਹ ਆ ਰਿਹਾ ਆ। ਲੋਕਾਂ ਦਾ ਜੀਅ ਕਰਦਾ ਹੁੰਦਾ ਵੀ ਵੱਧ ਤੋਂ ਵੱਧ ਚੀਜ਼ਾਂ ਜਿਹੜੀਆਂ ਉਹ ਖਰੀਦਣ, ਭਾਈ ਉਹੀ ਚੀਜ਼ਾਂ ਖਰੀਦਿਓ ਜਿਨ੍ਹਾਂ ਦੀ ਐਕਚੁਅਲ 'ਚ ਤੁਹਾਨੂੰ ਜ਼ਰੂਰਤ ਹੈਗੀ ਆ। ਇਹ ਨਾ ਹੋਵੇ ਵੀ ਕਈ ਇਹਦੀ ਵੀ ਆਪਾਂ ਖਰੀਦ ਕੇ ਰੱਖ ਲਈਏ ਅਤੇ ਬਾਅਦ ਦੇ ਵਿੱਚ ਉਸ ਨੂੰ ਆਪਾਂ ਵਰਤੀਏ ਵੀ ਨਾ।
ਵੀ ਜਸਟ ਬਿਕੋਜ਼ ਵੀ ਉੱਤੇ ਸੇਲ ਲੱਗੀ ਹੋਈ ਸੀ ਇਹ ਕਰਕੇ ਕਹਿ ਕੇ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਰੱਖੋ, ਭਵਿੱਖ ਦੇ ਲਈ ਜਿਹੜਾ ਆ ਉਹ ਤਿਆਰ ਰਹੋ ਵੀ ਜਸਟ ਇਨ ਕੇਸ ਜੇ ਕੋਈ ਮਾੜਾ ਡਾਊਨਵਰਡ ਟ੍ਰੈਂਡ ਜਿਹੜਾ ਆ ਆਰਥਿਕਤਾ ਦੇ ਵੱਲ ਨੂੰ ਆਉਂਦਾ ਆ ਤਾਂ। ਜੀ। ਸੋ ਜੇ ਇੰਡੀਆ ਦੀ ਗੱਲ ਕਰਦੇ ਜਾਈਏ, $1 ਕਹਿੰਦੇ ਇੱਕ ਟਾਈਮ ਦੇ ਉੱਤੇ 74 ਰੁਪਈਏ ਵੀ ਪਹੁੰਚ ਗਿਆ ਸੀ। ਸੋ ਬਹੁਤ ਬੁਰਾ ਹਾਲ ਚੱਲ ਰਿਹਾ ਇੰਡੀਆ ਦੇ ਰੁਪਈਏ ਦਾ। ਅਤੇ ਕਈ ਖਬਰਾਂ ਇਹ ਵੀ ਆ ਰਹੀਆਂ ਵੀ ਜਿਹੜਾ ਬੰਗਲਾਦੇਸ਼ ਦਾ ਰੁਪਈਆ ਜਿਹੜਾ ਉਹ ਇੰਡੀਆ ਤੋਂ ਉੱਪਰ ਹੋ ਗਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਜਿਹੜੀ ਖਬਰ ਤੁਸੀਂ ਹਰਜੋਤ ਸਿੰਘ ਜੀ ਲੰਡਨ ਵਾਲੇ ਜਿਹੜੀ ਤੁਸੀਂ ਗੱਲ ਹੀ ਕਰ ਰਹੇ ਸੀ ਬ੍ਰੈਕਸਿਟ ਨੂੰ ਲੈ ਕੇ, ਤਾਂ ਉਹਨਾਂ ਦਾ ਜਿੱਦਾਂ ਤੁਸੀਂ ਕਿਹਾ ਵੀ ਅਨਸਰਟਨਟੀ ਜਿਹੜੀ ਉਹ ਬਣੀ ਪਈ ਹੈ। 31 ਅਕਤੂਬਰ ਉਹਨਾਂ ਦੇ ਲਈ ਲਾਸਟ ਡੇਟ ਹੈਗੀ ਆ। ਜੇ ਉਹ ਵਿਦਆਊਟ ਐਨੀ ਡੀਲ ਯੂਰਪੀਅਨ ਸੰਘ ਦੇ ਨਾਲੋਂ ਆਪਣਾ ਨਾਤਾ ਆ ਬ੍ਰਿਟੇਨ ਆ ਉਹ ਤੋੜਨਾ ਚਾਹੁੰਦਾ ਆ। ਸੋ 6 ਹਫ਼ਤੇ ਜਿਹੜੇ ਉੱਥੇ ਰਹਿ ਗਏ, 6 ਹਫ਼ਤੇ ਹੀ ਕਹਿੰਦੇ ਅਜੇ ਹੋਏ ਨੇ ਇਹਨਾਂ ਨੂੰ। ਜਿਹੜੇ ਨਵੇਂ ਬਣੇ ਜਿਹੜੇ ਪ੍ਰਧਾਨ ਮੰਤਰੀ ਨੇ ਉੱਥੇ ਦੇ ਬੋਰਿਸ ਜੌਨਸਨ, ਅਤੇ ਉਹਨਾਂ ਦੀ ਰੈਪੂਟੇਸ਼ਨ ਕੋਈ ਬਹੁਤੀ ਚੰਗੀ ਜਿਹੜੀ ਉਹ ਪਹਿਲੋਂ ਵੀ ਨਹੀਂ ਸੀ ਅਤੇ ਹੁਣ ਹੋਰ ਵੀ ਥੋੜ੍ਹੀ ਜਿਹੀ ਜ਼ਿਆਦਾ ਜਿਹੜੀ ਡਾਊਨ ਨੂੰ ਗਈ ਆ। ਆਲਰੇਡੀ ਉਹਨਾਂ ਨੇ ਜਿਹੜਾ ਸੈਸ਼ਨ ਆ ਉਹ ਬੰਦ ਕਰਾਉਣ ਦੀ ਮਨਜ਼ੂਰੀ ਜਿਹੜੀ ਕੁਈਨ ਤੋਂ ਲੈ ਲਈ ਆ। ਅਤੇ ਪਹਿਲੋਂ ਹੀ ਆਉਂਦਿਆਂ ਉਹਨਾਂ ਨੇ ਕਿਹਾ ਸੀਗਾ ਵੀ ਜੋ ਮਰਜ਼ੀ ਹੋ ਜਾਵੇ ਬ੍ਰੈਕਸਿਟ ਤਾਂ ਆਪਾਂ ਕਰਨਾ ਹੀ ਕਰਨਾ, ਚਾਹੇ ਡੀਲ ਜਿਹੜੀ ਉਹ ਨਾ ਹੀ ਬਣੇ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੇ ਪਾਰਟੀ ਦਾ ਜਿਹੜਾ ਇੱਕ ਬੰਦਾ ਆ ਉਹ ਵਿਰੋਧੀ ਪਾਰਟੀ ਵਾਲੇ ਪਾਸੇ ਨੂੰ ਜਿਹੜਾ ਉਹ ਚਲਾ ਗਿਆ ਆ। ਸੋ ਮੈਜੋਰਟੀ ਨੂੰ ਵੀ ਜਿਹੜਾ ਇਹਨਾਂ ਦੀ ਨੂੰ ਹੌਲੀ ਹੌਲੀ ਇੱਦਾਂ ਖਤਰਾ ਹੈ, ਕਿਉਂਕਿ ਜਿਹੜਾ ਇਹਨਾਂ ਨੇ ਫੈਸਲਾ ਲਿਆ ਸੀ ਹਰਜੋਤ ਸਿੰਘ ਜੀ ਵੀ ਜਿਹੜਾ ਸੈਸ਼ਨ ਆ ਉਹ ਉਠਾ ਦਿੱਤਾ ਜਾਵੇ, ਬੰਦ ਕਰ ਦਿੱਤਾ ਜਾਵੇ ਪਾਰਲੀਮੈਂਟ ਦਾ, ਉਸ ਨੂੰ ਲੈ ਕੇ ਇਹਨਾਂ ਦੇ ਹੀ ਖੇਮੇ ਦੇ ਵਿੱਚ ਵੀ ਕਾਫੀ ਜਿਹੜੀ ਤੋਏ ਜਿਹੜੀ ਇਹਨਾਂ ਨੂੰ ਸੁਣਨੀ ਪਈ ਸੀਗੀ। ਕਈ ਲੋਕਾਂ ਨੇ ਤਾਂ ਜਿੱਦਾਂ ਆਪਾਂ ਉਦੋਂ ਦੱਸਦੇ ਵੀ ਰਹੇ ਵੀ ਕੂਪ ਜਿਹੜਾ ਆ ਉਸ ਦੇ ਵੱਲ ਨੂੰ ਇਸ਼ਾਰਾ ਕੀਤਾ ਸੀਗਾ ਵੀ ਇਹ ਕੂਪ ਕਰਨ ਦੀ ਜਿਹੜੀ ਆ ਕੋਸ਼ਿਸ਼ ਆ ਉੱਥੇ ਕਰ ਰਹੇ ਆ, ਵੀ ਡੈਮੋਕ੍ਰੇਸੀ ਨੂੰ ਹੀ ਜਿਹੜਾ ਇਹਨਾਂ ਨੇ ਖਤਰਾ ਜਿਹੜਾ ਉਹ ਬਣਾਇਆ ਹੈਗਾ। 15 ਕੰਜ਼ਰਵੇਟਿਵ ਕਹਿੰਦੇ ਹੁਣ ਤੱਕ ਪਬਲਿਕਲੀ ਕਮਿਟ ਕਰ ਚੁੱਕੇ ਆ ਵੀ ਉਹ ਸਰਕਾਰ ਦੇ ਖਿਲਾਫ ਵੋਟ ਪਾਉਣਗੇ ਜਿਹੜਾ ਵੀ ਉਹ ਨੋ ਡੀਲ ਵਾਲਾ ਬਿੱਲ ਆ ਉਹ ਪਾਰਲੀਮੈਂਟ ਦੇ ਵਿੱਚ ਜੇ ਉੱਥੇ ਉਹ ਲੈ ਕੇ ਆਉਂਦੇ ਨੇ। ਅਤੇ ਜੌਨਸਨ ਨੇ ਧਮਕੀ ਅੱਗੋਂ ਇਹ ਦਿੱਤੀ ਹੈ ਵੀ ਜਿਹੜੇ ਕੰਜ਼ਰਵੇਟਿਵ ਇੱਦਾਂ ਕਰਨਗੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਊਗਾ। ਸੋ ਇਹ ਹੁਣ ਇਸ ਟਾਈਮ ਉੱਥੇ ਬਹੁਤ ਹੀ ਜ਼ਿਆਦਾ ਤਣਾਅਪੂਰਨ ਮਾਹੌਲ ਜਿਹੜਾ ਉਹ ਬਣਿਆ ਪਿਆ ਆ। ਜਦੋਂ ਦਾ ਹਰਜੋਤ ਸਿੰਘ ਜੀ ਬ੍ਰੈਕਸਿਟ ਹੋਇਆ ਆ, ਜਿਹੜੇ ਇਹ ਸਾਰੀਆਂ ਹੀ ਜਿਹੜੀਆਂ ਉੱਥੇ ਦੀਆਂ ਕੰਟਰੀਆਂ ਹੈਗੀਆਂ 3-4 ਜਿਹੜੇ ਇਹ ਸਾਰੇ ਜਾਣੇ ਇਕੱਠੇ ਆ ਵੀ ਉਹਨਾਂ ਦੇ ਵਿੱਚ ਬਸ ਇੱਦਾਂ ਦੀ ਜਿਹੜੀ ਖਿੱਚੋਤਾਣ ਆ ਉਹ ਦੇਖਣ ਨੂੰ ਮਿਲ ਰਹੀ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਉੱਥੇ ਜਿਹੜਾ ਉਹ ਕੀ ਬਣਦਾ ਹੈ। 31 ਅਕਤੂਬਰ ਹੁਣ ਬਹੁਤਾ ਜਿਹੜਾ ਸਮਾਂ ਆ ਉਹ ਉਸ ਦੇ ਵਿੱਚ ਰਹਿ ਨਹੀਂ ਗਿਆ। ਮਹਿਜ 2 ਮਹੀਨਿਆਂ ਬਾਅਦ ਜਿਹੜਾ ਉਹ ਪਤਾ ਲੱਗ ਜਾਣਾ ਵੀ ਡੀਲ ਜਾਂ ਨੋ ਡੀਲ ਦੇ ਨਾਲ ਜਿਹੜਾ ਇਹ ਬ੍ਰੈਕਸਿਟ ਆ ਉਹ ਹੋਵੇਗਾ। ਜੀ ਬਿਲਕੁਲ। ਸੋ ਕਾਫੀ ਉਥਲ ਪੁਥਲ ਜਿਹੜਾ ਉੱਥੇ ਹੋ ਰਿਹਾ ਹੈਗਾ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਡੋਰੀਅਨ ਹਰੀਕੇਨ ਆ ਉਸ ਨੇ ਕਾਫੀ ਜਿਹੜਾ ਨੁਕਸਾਨ ਕੀਤਾ ਹੈਗਾ ਬਹਾਮਾਸ ਦੇ ਵਿੱਚ। ਕੁਛ ਲੋਕਾਂ ਦੀਆਂ ਜਿਹੜੀਆਂ ਆ ਮੌਤਾਂ ਦੀ ਵੀ ਜਿਹੜੀ ਖਬਰ ਆਈ ਹੈਗੀ ਆ। ਪਰ ਇਹ ਜਿਹੜਾ ਹੁਣ ਪਹਿਲਾਂ ਕੈਟਾਗਰੀ 5-4 ਹੁਣ ਇਹਦੀ ਜਿਹੜੀ ਕੈਟਾਗਰੀ ਕਾਫੀ ਜਿਹੜੀ ਆ ਘਟਾ ਦਿੱਤੀ ਗਈ ਹੈਗੀ ਆ। ਵੀ ਫਲੋਰੀਡਾ ਵਗੈਰਾ ਜਦੋਂ ਹਿੱਟ ਕਰੂਗਾ ਤਾਂ ਇਹਦਾ ਨੁਕਸਾਨ ਜਿਹੜਾ ਘੱਟ ਹੋਊਗਾ। ਪਰ ਬਹਾਮਾਸ ਜਿਹੜਾ ਆ ਗ੍ਰੈਂਡ ਬਹਾਮਾਸ ਆਈਲੈਂਡ ਹੈਗਾ ਆ ਉੱਥੇ ਇਸ ਨੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਪੂਰੀ ਤਬਾਹੀ ਮਚਾਈ ਹੈਗੀ ਆ। ਜੀ ਜੀ ਬਿਲਕੁਲ। ਪਰ ਇੱਕ ਚੀਜ਼ ਜਿਹੜੀ ਅਮਰੀਕਾ ਦੇ ਮੇਨਲੈਂਡ ਵਾਲਿਆਂ ਲਈ ਥੋੜ੍ਹਾ ਜਿਹਾ ਬਚਾਅ ਦਾ ਕਾਰਨ ਇਹ ਰਿਹਾ ਆ ਵੀ ਜਿਹੜਾ ਹਰੀਕੇਨ ਡੋਰੀਅਨ ਆ ਉਹ ਆਪਣੀ ਸ਼ਕਤੀ ਆ ਉਹ ਲੂਜ਼ ਕਰ ਰਿਹਾ ਆ, ਉਸ ਦੀ ਉਹ ਘਟ ਰਹੀ ਹੈ। ਇਸ ਟਾਈਮ ਉਸ ਨੂੰ ਹੁਣ ਕੈਟੇਗਰੀ 5 ਦਾ ਇੱਕ ਟਾਈਮ ਦੇ ਉੱਤੇ ਇਹ ਹਰੀਕੇਨ ਸੀਗਾ ਉਸ ਨੂੰ ਘਟਾ ਕੇ ਹੁਣ ਕੈਟੇਗਰੀ 2 ਦਾ ਹਰੀਕੇਨ 2 ਦਾ ਜਿਹੜਾ ਉਹ ਕਰ ਦਿੱਤਾ ਗਿਆ ਆ। ਅਤੇ ਕਹਿੰਦੇ ਹੁਣ ਇਸ ਦੇ ਘੱਟ ਅਸਾਰ ਨੇ ਵੀ ਉਹ ਮੇਨਲੈਂਡ ਅਮਰੀਕਾ ਦੇ ਵਿੱਚ ਆ ਕੇ ਜਿਹੜੀ ਉਹ ਕੋਈ ਤਬਾਹੀ ਜਿਹੜੀ ਕਰੇਗਾ। ਪਰ ਫਿਰ ਵੀ ਸਤਰਕਤਾ ਰੱਖਣੀ ਜਿਹੜੀ ਉਹ ਜ਼ਰੂਰੀ ਆ। ਅਤੇ ਜਿਹੜੀਆਂ ਅਥਾਰਟੀਜ਼ ਤੁਹਾਨੂੰ ਉੱਤੇ ਰੱਖਦੀਆਂ ਨੇ ਵੀ ਜੇ ਇਵੈਕੂਏਟ ਕਰਕੇ ਰੱਖੋ, ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਪਲੀਜ਼ ਜਿਹੜਾ ਧਿਆਨ ਰੱਖੋ। ਜਿਹੜੇ ਟਰੱਕਰਸ ਵੀ ਉਸ ਪਾਸੇ ਵੱਲ ਨੂੰ ਜਾ ਰਹੇ ਆ ਉਹ ਵੀ ਫਿਰ ਵੀ ਜਿਹੜਾ ਹੈ ਮੌਸਮ ਦਾ ਧਿਆਨ ਰੱਖੋ, ਕਿਉਂਕਿ ਹਰੀਕੇਨ ਚਾਹੇ ਦੂਰ ਵੀ ਹੁੰਦਾ ਆ, ਨਹੀਂ ਵੀ ਲੈਂਡਫਾਲ ਕਰਦਾ, ਪਰ ਉਸ ਦੇ ਕਰਕੇ ਫਿਰ ਵੀ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਅਤੇ ਪਾਣੀ ਦੀਆਂ ਛਾਲਾਂ ਜਿਹੜਾ ਉਸ ਵੱਲ ਨੂੰ ਤੱਟ ਵੱਲ ਨੂੰ ਜਿਹੜੀਆਂ ਉਹ ਜ਼ਿਆਦਾ ਆਉਂਦੀਆਂ ਨੇ। ਜੀ ਬਿਲਕੁਲ। ਸੋ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਆ। 21 ਜਿਹੜੇ ਆ ਉਹ ਫੱਟੜ ਹੋਏ ਹੈਗੇ ਆ ਜਿਨ੍ਹਾਂ ਨੂੰ ਏਅਰ ਲਿਫਟ ਕੀਤਾ ਗਿਆ US ਕੋਸਟ ਗਾਰਡ ਵੱਲੋਂ। ਬਹਾਮਾਸ ਦੇ ਜਿਹੜੇ ਆਫੀਸ਼ੀਅਲ ਆ ਇਹ ਦੱਸਦੇ ਹੈਗੇ ਆ। ਅਤੇ ਇੱਕ ਉੱਥੇ ਦਾ ਜਿਹੜਾ ਲੋਕਲ ਰੇਡੀਓ ਸਟੇਸ਼ਨ ਦੱਸਦਾ ਵੀ ਲੋਕ ਬਹੁਤ ਸਾਰੇ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਬਹਾਮਾਸ ਦੇ ਵਿੱਚ ਫਸੇ ਹੋਏ ਆ। ਅਤੇ ਇੱਕ ਸਟੇਸ਼ਨ ਨੂੰ 2000 ਤੋਂ ਵੱਧ ਕਹਿੰਦੇ ਡਿਸਟ੍ਰੈਸ ਮੈਸੇਜਸ ਵੀ ਬੜੇ ਜਿਹੜੇ ਆ
ਮੈਸੇजेस ਆਏ ਹੈਗੇ ਆ, ਜਿਹੜੇ ਲੋਕ ਘਬਰਾਏ ਹੋਏ ਹੈਗੇ ਆ ਵੀ ਸਾਡਾ ਜਿਹੜਾ ਆ ਹੁਣ ਕੀ ਬਣੂਗਾ। ਸੋ ਬਹਾਮਾਸ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈਗਾ ਜੀ। ਬਿਲਕੁਲ ਬਿਲਕੁਲ। ਪੋਰਟੋ ਰੀਕੋ ਵੀ ਉੱਦਾਂ ਵੈਸੇ ਉਸ ਦਾ ਵੀ ਜਿਹੜਾ ਬਚਾਅ ਹੋ ਗਿਆ ਵੀ ਉਧਰੋਂ ਪਰਲੇ ਪਾਸੇ ਨੂੰ ਲੰਘ ਕੇ ਚਲਾ ਗਿਆ, ਪਰ ਫਿਰ ਵੀ ਜਿਹੜਾ ਬਹਾਮਾਸ ਦੇ ਲੋਕ ਆ ਇਸ ਦੀ ਮਾਰ ਦੇ ਹੇਠ ਇਸ ਵਾਰ ਆ ਗਏ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਵਿੱਚ ਆਪਾਂ ਜੇ ਅਪਡੇਟ ਕਰਦੇ ਜਾਈਏ, ਜਿਹੜਾ ਸੈਂਟਾ ਕਰੂਜ਼ ਆਈਲੈਂਡ ਦੇ ਨਜ਼ਦੀਕ ਕੱਲ੍ਹ ਜਿਹੜੀ ਇੱਕ ਕਿਸ਼ਤੀ ਦੇ ਵਿੱਚ ਅੱਗ ਲੱਗਣ ਦੀ ਖਬਰ ਆ ਰਹੀ ਸੀ, ਜਿਸ ਦੇ ਵਿੱਚ 34 ਕੁ ਜਾਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਸੀਗਾ। ਉਸ ਦੇ ਵਿੱਚੋਂ ਕਹਿੰਦੇ ਆ 25 ਬਾਡੀਜ਼ ਜਿਹੜੀਆਂ ਆ ਉਹ ਗੋਤਾਖੋਰਾਂ ਨੇ ਜਿਹੜੀਆਂ ਉਹ ਲੱਭ ਲਈਆਂ ਆ। 75 ਫੁੱਟ ਲੰਬੀ ਕੰਸੈਪਸ਼ਨ ਨਾਂ ਦੀ ਇਹ ਜਿਹੜੀ ਬੋਟ ਆ, ਕਸ਼ਤੀ ਆ, ਜਿਹੜੀ ਕਿ ਤਕਰੀਬਨ 3:15 ਵਜੇ ਤੜਕੇ ਉੱਥੇ ਅੱਗ ਲੱਗ ਗਈ ਹੈ। ਇਹ ਸਕੂਬਾ ਡਾਈਵਿੰਗ ਵੈਸਲ ਸੀਗਾ, ਲੋਕ ਇਸ ਦੇ ਵਿੱਚ ਜਾਂਦੇ ਸੀਗੇ ਸਕੂਬਾ ਡਾਈਵ ਕਰਕੇ ਜਿਹੜੇ ਉਹ ਆਉਂਦੇ ਸੀਗੇ, ਪਰ ਅਚਨਚੇਤੇ ਰਾਤ ਨੂੰ ਜਿਹੜੀ ਤੜਕੇ ਸਵੇਰੇ ਉੱਥੇ ਜਿਹੜੀ ਉਹ ਅੱਗ ਲੱਗ ਗਈ ਅਤੇ ਬਾਅਦ ਦੇ ਵਿੱਚ ਇਹ ਕਿਸ਼ਤੀ ਜਿਹੜੀ ਉਹ ਡੁੱਬ ਵੀ ਗਈ। 64 ਫੁੱਟ ਡੂੰਘੇ ਪਾਣੀ ਦੇ ਵਿੱਚ ਕਹਿੰਦੇ ਉਹ ਡੁੱਬੀ ਆ ਅਤੇ ਬਾਅਦ ਦੇ ਵਿੱਚ ਗੋਤਾਖੋਰਾਂ ਨੇ ਉਸ ਦੇ ਇਰਦ ਗਿਰਦ ਜਿਹੜੀਆਂ ਆ ਉਹ ਛਾਲਾਂ ਮਾਰ ਕੇ ਜਿਹੜੀਆਂ ਲਾਸ਼ਾਂ ਆ ਉਹ ਲੱਭਣ ਦੀ, ਬਾਡੀਜ਼ ਜਿਹੜੇ ਸੀਗੇ ਅਨਕਾਊਂਟਡ ਸੀਗੇ, ਉਹਨਾਂ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। 4-5 ਜਾਣੇ ਜਿਹੜੇ ਇਸ ਦੇ ਵਿੱਚ ਬਚਾਉਣ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਕੱਲ੍ਹ ਕਾਮਯਾਬ ਹੋਏ ਸੀ। ਲੇਬਰ ਡੇ ਵੀਕਐਂਡ ਦੇ ਉੱਤੇ ਇਹ ਜਿਹੜਾ ਹਾਦਸਾ ਆ ਹਰਜੋਤ ਸਿੰਘ ਜੀ ਇਹ ਵਾਪਰਿਆ ਆ ਅਤੇ ਹੁਣ ਜਿਹੜਾ ਆ ਉਹ ਬਹੁਤ ਜਿਹੜੀ ਮਾੜੀ ਆ ਮੰਦਭਾਗੀ ਖਬਰ ਆ ਵੀ ਲੋਕ ਤਾਂ ਆਪਣੇ ਵੱਲੋਂ ਉੱਥੇ ਇੰਜੋਏ ਕਰਨ ਗਏ ਸੀਗੇ, ਪਰ ਉਹ ਨਾ ਉਹ ਇੰਜੋਏ ਕਰ ਸਕੇ। ਇਨਫੈਕਟ ਜਿਹੜੀਆਂ ਆਪਣੀਆਂ ਜਾਨਾਂ ਤੋਂ ਵੀ ਹੱਥ ਆ ਉਹ ਗਵਾ ਬੈਠੇ ਆ। 25 ਜਿਹੜੇ ਲਾਸ਼ਾਂ ਆ ਉਹ ਬਰਾਮਦ ਹੋ ਚੁੱਕੀਆਂ। 9 ਜਾਣੇ ਅਜੇ ਵੀ ਮਿਸਿੰਗ ਜਿਹੜੇ ਉਹ ਦੱਸੇ ਜਾ ਰਹੇ ਨੇ। ਸੋ ਕੁੱਲ 34 ਜਾਣਿਆਂ ਦੇ ਮਾਰੇ ਜਾਣ ਦਾ ਖਦਸ਼ਾ ਜਿਹੜਾ ਆ ਇਸ ਹਾਦਸੇ ਦੇ ਵਿੱਚ ਪ੍ਰਗਟ ਕੀਤਾ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਸ਼ਿਕਾਗੋ ਆ, ਉੱਥੋਂ ਜਿਹੜਾ ਕ੍ਰਾਈਮ ਘਟਣ ਦਾ ਨਾਂ ਹਜੇ ਤੱਕ ਵੀ ਨਹੀਂ ਜਿਹੜਾ ਹਟ ਰਿਹਾ, ਕਿਉਂਕਿ ਪਿਛਲੇ ਹਫ਼ਤੇ ਜਿਹੜਾ ਆ ਲੇਬਰ ਡੇ ਵੀਕਐਂਡ ਆ ਉਹਦੇ 'ਤੇ 7 ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ। 38 ਦੇ ਕਰੀਬ ਜਿਹੜੇ ਲੋਕ ਆ ਉਹ ਸ਼ਾਟ ਕੀਤੇ ਗਏ, ਜਿਨ੍ਹਾਂ 'ਤੇ ਗੋਲੀਆਂ ਮਾਰੀਆਂ ਗਈਆਂ। ਸੋ ਸੈਨੇਟਰ ਟੈਡ ਕਰੂਜ਼ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਸ਼ਿਕਾਗੋ ਜਿਹੜਾ ਆ ਇਹ ਬਹੁਤ ਵੱਡਾ ਜਿਹੜਾ ਕ੍ਰਾਈਮ ਸਿਟੀ ਬਣ ਗਿਆ ਹੈਗਾ। ਉਹਦੇ ਸੰਬੰਧ ਦੇ ਵਿੱਚ ਜਿਹੜੀ ਸ਼ਿਕਾਗੋ ਦੀ ਮੇਅਰ ਆ ਲੋਰੀ ਲਾਈਟਫੁੱਡ, ਉਸ ਨੇ ਜਿਹੜਾ ਟੈਡ ਕਰੂਜ਼ ਨੂੰ ਕਿਹਾ ਵੀ ਤੂੰ ਆਪਣਾ ਜਿਹੜਾ ਇੱਦਾਂ ਦੇ ਸ਼ਬਦ ਨਾ ਬੋਲ। ਈਵਨ ਦੋ ਜਿਹੜਾ ਸ਼ਿਕਾਗੋ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਆ, ਪਰ ਅਸੀਂ ਟਰਾਈ ਕਰ ਰਹੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਆ ਉਸ ਨੂੰ ਇੰਪਰੂਵ ਕੀਤਾ ਜਾਵੇ। ਸ਼ਿਕਾਗੋ ਜਿਹੜਾ ਆ ਇਸ ਟਾਈਮ ਸਭ ਤੋਂ ਵੱਡਾ ਜਿਹੜਾ ਕ੍ਰਾਈਮ ਸਿਟੀ ਇੱਕ ਤਰ੍ਹਾਂ ਦੇ ਨਾਲ USA ਦੇ ਵਿੱਚ ਬਣਿਆ ਹੋਇਆ ਆ। ਲੋਰੀ ਲਾਈਟਫੁੱਡ ਜਿਹੜੀ ਉੱਥੇ ਦੀ ਮੇਅਰ ਹੈਗੀ ਆ, ਉਹ ਕਹਿੰਦੀ ਆ ਵੀ 60% ਇਲੀਗਲ ਜਿਹੜੇ ਫਾਇਰ ਆਰਮ ਆ ਉਹ ਸ਼ਿਕਾਗੋ ਦੇ ਵਿੱਚੋਂ ਫੜੇ ਗਏ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਆ ਇਲੀਗਲ ਜਿਹੜੀਆਂ ਗੰਨਾਂ ਆ ਉਹ ਸ਼ਿਕਾਗੋ 'ਚ ਲੈ ਜਾਂਦੇ ਆ ਅਤੇ ਉਹਨਾਂ ਨੂੰ ਜਿਹੜਾ ਆ ਉਹ ਯੂਜ਼ ਕਰਦੇ ਹੈਗੇ ਆ। ਜੀ, ਅਤੇ ਇਲੀਗਲ ਗੰਨਾਂ ਆਉਂਦੀਆਂ ਕਿੱਥੋਂ ਆ? ਉਹਨਾਂ ਦੇ ਗਵਾਂਢੀ ਜਿਹੜੇ ਸੂਬਿਆਂ ਦੇ ਵਿੱਚੋਂ, ਅਤੇ ਜਿਹੜੇ ਕਿ ਮੋਸਟਲੀ ਰਿਪਬਲਿਕਨ ਜਿਹੜੇ ਸੂਬੇ ਆ। ਟੈਡ ਕਰੂਜ਼ ਨੇ ਕਿਹਾ ਵੀ ਤੁਹਾਡੇ ਇੰਨੇ ਸਟ੍ਰਿਕਟ ਗਨ ਲਾ ਹੋਣ ਦੇ ਬਾਵਜੂਦ ਤੁਹਾਡੇ ਉੱਥੇ ਇੰਨੀਆਂ ਜ਼ਿਆਦੀਆਂ ਸ਼ੂਟਿੰਗਸ ਜਿਹੜੀਆਂ ਹੁੰਦੀਆਂ ਆ, ਅਤੇ ਉਸ ਦੇ ਜਵਾਬ ਦੇ ਵਿੱਚ ਜਿਹੜੀ ਨਵੀਂ ਬਣੀ ਉੱਥੋਂ ਦੀ ਮੇਅਰ ਲੋਰੀ ਲਾਈਟਫੁੱਡ ਆ, ਉਸ ਨੇ ਜਿਹੜਾ ਇਹ ਆਖਿਆ ਸੀਗਾ ਵੀ ਅਸੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਰੋਕਿਆ ਆ, ਪਰ ਗੈਰ ਕਾਨੂੰਨੀ ਢੰਗ ਦੇ ਨਾਲ ਹਥਿਆਰ ਜਿਹੜੇ ਉਹ ਗੁਆਂਢੀ ਸੂਬਿਆਂ ਦੇ ਉੱਤੋਂ ਆ ਜਾਂਦੇ ਆ। ਸੋ ਕਹਿੰਦੇ ਵੀ ਜੇ ਉਹਨਾਂ ਦੇ ਵਿੱਚ ਵੀ ਸਖਤੀ ਹੋਊਗੀ ਤਾਂ ਇਹਨਾਂ ਨੂੰ ਇਲੀਗਲ ਗੰਨਾਂ ਖਰੀਦਣੀਆਂ ਜਿਹੜੀਆਂ ਉਹ ਨਾਮੁਮਕਿਨ, ਇੱਕ ਹਿਸਾਬ ਦੇ ਨਾਲ ਨਾਮੁਮਕਿਨ ਤਾਂ ਨਹੀਂ, ਚਲੋ ਕੁਛ ਵੀ ਹੁੰਦਾ ਵੀ ਉਹ ਜਿਹੜੀਆਂ ਉਹ ਔਖੀਆਂ ਜਿਹੜੀਆਂ ਹੋਣਗੀਆਂ। ਸੋ ਇਹ ਉਹਨਾਂ ਨੇ ਕਾਰਨ ਦੱਸਿਆ। ਬੀਤੇ ਦਿਨਾਂ ਦੇ ਵਿੱਚ ਨਾ ਕਿਸੇ ਨੇ ਹਰਜੋਤ ਸਿੰਘ ਜੀ ਉੱਥੇ ਕਾਫੀ ਜਿਹੜੀਆਂ ਵੀਡੀਓਜ਼ ਵੀ ਇਸ ਤਰੀਕੇ ਦੀਆਂ ਹੈਗੀਆਂ ਆ, ਇੰਡੀਆਨਾ ਤੋਂ ਉਹ ਖਰੀਦ ਕੇ ਆਉਂਦੇ ਨੇ ਅਤੇ ਬਾਅਦ ਦੇ ਵਿੱਚ ਉਹ ਇਸ ਜਿਹੜੇ ਸ਼ਿਕਾਗੋ ਦੇ ਵਿੱਚ ਉਹ ਲੈ ਜਾਂਦੇ ਨੇ, ਬਾਰਡਰ ਦੇ ਲਾਗੋਂ ਹੀ ਜਿਹੜੀ ਉਹ ਬੰਦੂਕ ਖਰੀਦ ਕੇ ਜਿਹੜੇ ਉਹਦੇ ਵਿੱਚ ਆ ਜਾਂਦੇ ਨੇ। ਕਹਿੰਦੇ ਨਾ ਕੋਈ ਉਹ ਪੁੱਛਗਿੱਛ ਕਰਦਾ ਹੈ ਨਾ ਕੋਈ ਕੁਛ, ਈਜ਼ੀਲੀ ਤੁਸੀਂ ਗੁਆਂਢੀ ਸੂਬੇ ਤੋਂ ਖਰੀਦ ਕੇ ਜਿਹੜੀ ਉਸ ਦੇ ਵਿੱਚ ਲੈ ਆਉਂਦੇ ਆ। ਸ਼ਿਕਾਗੋ ਇਸ ਟਾਈਮ ਜਿਹੜੀ ਆ ਗੈਂਗ ਵਾਇਲੈਂਸ ਦਾ ਸਭ ਤੋਂ ਵੱਡਾ ਜਿਹੜਾ ਸ਼ਿਕਾਰ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਵੀ ਉਸ ਦਾ ਪੀੜਤ ਹੈਗਾ ਆ, ਅਤੇ ਉੱਥੇ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੇ ਗੈਂਗਸ ਆ ਇੱਕ ਦੂਜੇ ਨੂੰ ਜਿਹੜਾ ਮਾਰ ਮੁਕਾਉਣ ਦੇ ਲਈ ਉਹ ਲੱਗੇ ਹੋਏ ਨੇ, ਜਦ ਕਿ ਦੂਜੇ ਥਾਵਾਂ ਦੇ ਵਿੱਚ ਜਿਹੜੀਆਂ ਮਾਸ ਸ਼ੂਟਿੰਗਸ ਆ ਉਹ ਨਿਰਦੋਸ਼ੀ ਲੋਕਾਂ ਦੇ ਉੱਤੇ ਜਿਹੜੀਆਂ ਉਹ ਮਾਰ ਦਿੱਤੀਆਂ ਜਾਂਦੀਆਂ। ਜਿੱਦਾਂ ਆਪਾਂ ਕੱਲ੍ਹ ਵੀ ਖਬਰ ਜਿਹੜੀ ਉਹ ਸਾਂਝੀ ਕਰ ਰਹੇ ਸੀ ਵੀ ਓਡੇਸਾ ਜਿਹੜਾ ਟੈਕਸਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਸ ਬੰਦੇ ਨੇ USPS ਦੀ ਪਹਿਲੋਂ ਇੱਕ ਇੰਪਲਾਈ ਉਸ ਨੂੰ ਮਾਰਿਆ, ਉਸ ਦੀ ਗੱਡੀ ਚੋਰੀ ਕਰਕੇ ਬਾਅਦ ਦੇ ਵਿੱਚ ਸਿਟੀ ਦੇ ਵਿੱਚ ਜਿਹੜੀ ਉਸਨੇ ਗੋਲੀਬਾਰੀ ਕੀਤੀ, ਕਿਉਂਕਿ ਉਸ ਨੂੰ ਜਿਹੜਾ ਨੌਕਰੀ ਤੋਂ ਉਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ।
ਤੇ ਉਸੇ ਦੇ ਨਾਲ ਹੀ ਸੰਬੰਧਿਤ ਹਰਜੋਤ ਸਿੰਘ ਜੀ ਖਬਰ ਹੈਗੀ ਆ, ਉੜੀਸਾ ਦੀ ਜਿਹੜਾ ਸ਼ੂਟਿੰਗ ਦਾ ਜਿਹੜਾ ਸਸਪੈਕਟ ਦੱਸਿਆ ਜਾ ਰਿਹਾ ਜਿਸ ਨੇ ਗੋਲੀਆਂ ਚਲਾਈਆਂ ਉਸ ਦੇ ਬਾਰੇ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਆ ਉਹਨਾਂ ਨੇ ਕਿਹਾ ਵੀ ਇਸ ਜਿਹੜੇ ਕਥਿਤ ਦੋਸ਼ੀ ਨੇ ਜਿਸ ਨੇ 7 ਬੰਦਿਆਂ ਨੂੰ ਮਾਰਿਆ ਤੇ 22 ਜਣਿਆਂ ਨੂੰ ਜ਼ਖਮੀ ਕੀਤਾ ਆ, ਇਸ ਨੂੰ ਜਿਹੜਾ ਬੈਕਗਰਾਊਂਡ ਚੈੱਕ ਦੇ ਵਿੱਚ ਹੀ ਫੇਲ ਹੋਇਆ ਸੀਗਾ, ਪ੍ਰੀਵੀਅਸਲੀ ਫੇਲਡ ਬੈਕਗਰਾਊਂਡ ਚੈੱਕ ਆ, ਪਰ ਉਸ ਦੇ ਬਾਵਜੂਦ ਜਿਹੜਾ ਆ ਇਸ ਨੂੰ ਜਿਹੜਾ ਉਹ ਗਨ ਦੇਖ ਲਓ ਉਹ ਮਿਲ ਗਈ ਆ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਕ੍ਰਿਮੀਨਲ ਜਿਹੜੇ ਬੰਦੇ ਹੈਗੇ ਆ, ਅਜਿਹੇ ਲੋਕ ਨੇ, ਉਹਨਾਂ ਤੋਂ ਕਿੱਦਾਂ ਜਿਹੜੀਆਂ ਗਨਜ਼ ਆ ਉਸ ਨੂੰ ਉਹ ਬਚਾ ਲੈਣਗੇ, ਕਿੱਦਾਂ ਜਿਹੜੀਆਂ ਉੱਥੋਂ ਤੱਕ ਪਹੁੰਚਣ ਤੋਂ ਜਿਹੜਾ ਉਹ ਰੋਕਣਗੇ। 36 ਸਾਲਾ ਸੈਥ ਐਰਨ ਐਟਰ ਨਾਂ ਦੇ ਜਿਸ ਬੰਦੇ ਨੇ ਜਿਹੜੀ ਮਿਲਟਰੀ ਸਟਾਈਲ ਰਾਈਫਲ ਆ ਉਹ ਉਸ ਦੇ ਨਾਲ ਜਿਹੜੀ ਉਹ ਗੋਲੀਬਾਰੀ ਉਹ ਕੀਤੀ ਸੀਗੀ, ਜਿਸ ਦੇ ਵਿੱਚ 7 ਲੋਕ ਉਹ ਮਾਰੇ ਗਏ ਸੀਗੇ। ਅਤੇ ਹਰਜੋਤ ਸਿੰਘ ਜੀ ਬੜੀ ਅਫਸੋਸ ਵਾਲੀ ਗੱਲ ਆ ਵੀ ਬੈਕਗਰਾਊਂਡ ਚੈੱਕ ਫੇਲ ਹੋਣ ਦੇ ਬਾਵਜੂਦ ਵੀ ਇਹ ਗਨ ਲੈਣ ਦੇ ਵਿੱਚ ਉਹ ਕਾਮਯਾਬ ਹੋ ਗਿਆ ਸੀਗਾ। ਹੁਣ ਇਹ ਨਹੀਂ ਪਤਾ ਵੀ ਉਸਨੇ ਕਾਨੂੰਨੀ ਢੰਗ ਨਾਲ ਲੀਗਲੀ ਖਰੀਦੀ ਸੀਗੀ ਜਾਂ ਗੈਰ ਕਾਨੂੰਨੀ ਲੀਗਲ ਤਰੀਕੇ ਦੇ ਨਾਲ ਇਹ ਖਰੀਦਣ 'ਚ ਕਾਮਯਾਬ ਰਿਹਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਹੁਣ ਕਹਿੰਦੇ 3 ਕੈਂਡੀਡੇਟ ਜਿਹੜੇ ਆ ਉਹ ਆਲਮੋਸਟ ਟੌਪ 'ਤੇ ਰਹਿ ਗਏ ਆ। ਜਿਹੜਾ ਐਲਿਜ਼ਾਬੈਥ ਵਾਰਨ, ਬਰਨੀ ਸੈਂਡਰਸ ਅਤੇ ਜੋ ਬਾਈਡਨ। ਸੋ ਜੋ ਬਾਈਡਨ ਜਿਹੜੇ ਆ ਉਹਨਾਂ ਨੂੰ ਕਾਫੀ ਲੋਕ ਜਿਹੜੇ ਡੈਮੋਕ੍ਰੈਟਿਕ ਪਾਰਟੀ ਨੂੰ ਸਪੋਰਟ ਕਰਦੇ ਆ, ਉਹ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ, ਕਿਉਂਕਿ ਉਹ ਸੋਚਦੇ ਆ ਵੀ ਜੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਫਰੰਟ ਰਨਰ ਆਉਂਦੇ ਆ ਅਤੇ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਜਿਹੜੇ ਅਗਲੇ ਸਾਲ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਹੈਗੀਆਂ ਆ ਉਹਦੇ ਵਿੱਚ ਪੂਰੀ ਤਰ੍ਹਾਂ ਹਰਾ ਸਕਦੇ ਹੈਗੇ ਆ। ਇਹਦੇ ਵਿੱਚ ਜਿਹੜੀ ਕਮਲਾ ਹੈਰਿਸ ਆ ਉਹ ਹੁਣ ਜਿਹੜੇ ਸਾਡੇ ਕੈਲੀਫੋਰਨੀਆ ਤੋਂ ਸੈਨੇਟਰ ਆ ਉਹ ਇਸ ਰੇਸ ਦੇ ਵਿੱਚ ਕਾਫੀ ਜਿਹੜੇ ਆ ਉਹ ਪਿੱਛੇ ਰਹਿ ਗਏ ਹੈਗੇ ਆ। ਜੀ, ਮੈਨੂੰ ਲੱਗਦਾ ਇਹਨਾਂ ਦਾ ਹਾਲ ਜਿਹੜਾ ਜੈਬ ਬੁਸ਼ ਵਾਲਾ ਜਿਹੜਾ ਹੋਇਆ ਆ ਕਮਲਾ ਹੈਰਿਸ ਦਾ, ਵੀ ਸੁਪਰ ਪੈਕ ਕਿਤੇ ਨਾ ਕਿਤੇ ਚਾਹੁੰਦੇ ਸੀਗੇ ਵੀ ਉਦੋਂ ਜੈਬ ਬੁਸ਼ ਜਿਹੜਾ ਉਹ ਅੱਗੇ ਜਾਵੇ, ਪਰ ਉਹ ਆਪਣੀਆਂ ਹੀ ਗੱਲਾਂ ਦੇ ਕਰਕੇ ਤੇ ਲੋਕਾਂ ਦੇ ਵਿੱਚ ਬਹੁਤਾ ਜਿਹੜਾ ਕਹਿ ਲਓ ਵੀ ਟਰੈਕਸ਼ਨ ਨਾ ਹਾਸਲ ਕਰਨ ਕਰਕੇ ਉਹ ਪਿੱਛੇ ਰਹਿ ਗਿਆ। ਸੋ ਉਹੀ ਹਾਲ ਜਿਹੜਾ ਕਮਲਾ ਹੈਰਿਸ ਦਾ ਵੀ ਹੋ ਗਿਆ। ਸੋ ਜਿੱਦਾਂ ਤੁਸੀਂ ਦੱਸਿਆ ਵੀ 3 ਮੁੱਖ ਜਿਹੜੇ ਕੈਂਡੀਡੇਟ ਆ ਉਹ ਸਾਹਮਣੇ ਆ ਗਏ ਨੇ। ਇੱਕ ਜਿਹੜਾ ਜੋ ਬਾਈਡਨ ਜਿਹੜਾ ਕਿ ਆਪਣੀ ਪੁਰਾਣੀ ਲੋਕਪ੍ਰਿਅਤਾ ਦੇ ਉੱਤੇ ਜਿਹੜਾ ਉਹ ਰਾਈਡ ਹੈ ਇਸ ਟਾਈਮ ਕਰ ਰਿਹਾ ਆ, ਅਤੇ ਉਸ ਦਾ ਮੇਨ ਜਿਹੜਾ ਮੰਤਵ ਵੀ ਆਪਾਂ ਦੇਖੀਏ ਤਾਂ ਹਰਜੋਤ ਸਿੰਘ ਜੀ ਉਹਨਾਂ ਦੀਆਂ ਗੱਲਾਂ 'ਚ ਵੀ ਇਹੀ ਨਜ਼ਰ ਆਉਂਦਾ ਆ ਵੀ ਇਲੈਕਟੇਬਿਲਟੀ ਅਤੇ ਉਹ ਸਾਰੀਆਂ ਗੱਲਾਂ ਤੋਂ ਇਲਾਵਾ ਉਹਦੇ ਕੋਲ ਕੋਈ ਹੋਰ ਬਹੁਤੀ ਗੱਲ ਕਰਨ ਨੂੰ ਜਿਹੜੀ ਆ ਉਹ ਬਹੁਤੀ ਨਜ਼ਰ ਨਹੀਂ ਆਉਂਦੀ, ਕਿਉਂਕਿ ਉਹ ਬਸ ਥੋੜ੍ਹਾ ਫੇਮਸ ਆ। ਬਰਨੀ ਸੈਂਡਰਸ ਜਿਹੜਾ ਆਪ ਐਕਟਿਵਿਸਟ ਜਿਹੜਾ ਉਹ ਰਿਹਾ ਆ ਉਹ ਉਸ ਨੂੰ ਜਿਹੜੀ ਕੜੀ ਟੱਕਰ ਕਿਤੇ ਨਾ ਕਿਤੇ ਦੇ ਰਿਹਾ। ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਬਰਨੀ ਸੈਂਡਰਸ ਦੇ ਵੇਖੋ ਕਿਤੇ ਇਸ ਵਾਰ ਵੀ ਫਿਰ ਪਿੱਠ ਦੇ ਵਿੱਚ ਡੈਮੋਕ੍ਰੇਟ ਪਾਰਟੀ ਜਿਹੜੀ ਸ਼ੁਰਾ ਆ ਉਹ ਨਾ ਮਾਰ ਦੇਵੇ। ਇਹ ਉਮੀਦ ਇਹੀ ਹੈ ਹਰਜੋਤ ਸਿੰਘ ਜੀ, ਕਿਉਂਕਿ ਡੈਮੋਕ੍ਰੇਟ ਪਾਰਟੀ ਵਾਲੇ ਵੀ ਕੋਈ ਚਾਹੁੰਦੇ ਨਹੀਂ ਆ ਵੀ ਆਊਟਸਾਈਡਰ ਜਿਹੜਾ ਖਾਸ ਕਰਕੇ ਜਿਹੜਾ ਇੰਡੀਪੈਂਡੈਂਟ ਹੈਗਾ ਜਿਹੜਾ ਸਿਰਫ ਕਾਕਸ ਇਹਨਾਂ ਦੇ ਨਾਲ ਜਿਹੜਾ ਉਹ ਕਰਦਾ ਆ ਵੀ ਉਹ ਆ ਕੇ ਇਹਨਾਂ ਦੇ ਹੀ ਜਿਹੜੇ ਲੋਕਾਂ ਨੂੰ ਪਛਾੜ ਕੇ ਜਿਹੜਾ ਉਹ ਗਾਂਹ ਲੰਘ ਜਾਵੇ। ਇਸ ਵਾਰ ਹਰਜੋਤ ਸਿੰਘ ਜੀ ਆਈ ਥਿੰਕ ਜਿਹੜੀ ਔਰਤ ਕੈਂਡੀਡੇਟ ਦਾ ਥੋੜ੍ਹਾ ਇਸ ਵਾਰੀ ਵੀ ਪ੍ਰਚਾਰ ਘਟਿਆ ਵੀ ਹੈ, ਕਿਉਂਕਿ ਲਾਸਟ ਟਾਈਮ ਜਿਹੜੇ ਲੋਕ ਮੰਨੀ ਬੈਠੇ ਸੀਗੇ ਵੀ ਜਿਹੜੀ ਹੈਲਰੀ ਕਲਿੰਟਨ ਪਹਿਲੀ ਮਹਿਲਾ ਜਿਹੜੀ ਆ ਉਹ ਬਣੇਗੀ ਜਿਹੜੀ ਰਾਸ਼ਟਰਪਤੀ ਬਣੇਗੀ ਅਮਰੀਕਾ ਦੀ, ਉਸ ਨੂੰ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਅਤੇ ਬਹੁਤ ਸਾਰੇ ਜਿਹੜੇ ਕਈ ਡੈਮੋਕ੍ਰੇਟਸ ਆ ਉਹਨਾਂ ਦੇ ਮਨਾਂ ਦੇ ਵਿੱਚ ਕਹਿੰਦੇ ਇਹ ਵੀ ਖਿਆਲ ਸ਼ਾਇਦ ਹੋ ਰਿਹਾ ਹੋਊਗਾ ਜੀ ਇਸ ਵਾਰ ਵੀ ਦੁਬਾਰਾ ਔਰਤ ਜਿਹੜੇ ਡੋਨਲਡ ਟਰੰਪ ਦੇ ਸਾਹਮਣੇ ਹੋਊਗੀ ਤਾਂ ਉਹਦੇ ਲਈ ਜਿਹੜਾ ਔਖਾ ਹੋਊਗਾ ਉਸ ਨੂੰ ਹਰਾਉਣਾ। ਹੋ ਸਕਦਾ ਆ ਵੀ ਇੱਕ ਇੱਦਾਂ ਦਾ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਜਿਹੜੀ ਉਹ ਚੱਲ ਰਹੀ ਹੋਵੇ, ਪਰ ਇਹ ਚਲੋ ਹੁਣ ਆਉਣ ਵਾਲਾ ਸਮਾਂ ਦੱਸੂਗਾ। ਆਇਓਵਾ ਦੀ ਜਿਹੜੀ ਆਉਣ ਵਾਲੀ ਪ੍ਰਾਇਮਰੀ ਆ ਕੋਈ ਬਹੁਤੀ ਦੂਰ ਜਿਹੜੀ ਉਹ ਨਹੀਂ ਰਹਿ ਗਈ। ਆਇਓਵਾ ਦੇ ਵਿੱਚ ਜੋ ਬਾਈਡਨ ਵੀ ਘੁੰਮਦੇ ਫਿਰਦੇ ਸੀਗੇ, ਹੋਰ ਵੀ ਜਿਹੜੇ ਕੈਂਡੀਡੇਟਸ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਜਿਹੜਾ ਜ਼ੋਰ ਆ ਉਹ ਲਾ ਰਹੇ ਆ। ਪਰ ਹਰਜੋਤ ਸਿੰਘ ਜੀ ਅਜੇ ਵੀ ਜਿਹੜੇ ਕਈ ਕੈਂਡੀਡੇਟ ਆ ਉਹ ਅਗਲੀ ਡਿਬੇਟ ਤਾਈਂ ਜਿਹੜਾ ਉਹ ਰਹਿਣਗੇ। ਉਸ ਤੋਂ ਬਾਅਦ 'ਚ ਹੋ ਸਕਦਾ ਵੀ ਆਪਣੇ ਪੱਤੇ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਫੋਲਡ ਕਰਨੇ ਜਿਹੜੇ ਸ਼ੁਰੂ ਕਰਨ, ਫਿਰ ਉਹ ਵੇਖਣਗੇ ਵੀ ਕਿਹੜਾ ਕੈਂਡੀਡੇਟ ਕਿਹੜੇ ਦੂਜੇ ਕੈਂਡੀਡੇਟ ਨੂੰ ਜਿਹੜਾ ਉਹ ਸਪੋਰਟ ਆ ਉਹ ਕਰਦਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਬਣਦਾ ਆ। ਜਿਹੜੀ ਮੈਡੀਕੇਅਰ ਫਾਰ ਆਲ ਦੀ ਜਿਹੜੀ ਯੋਜਨਾ ਲਿਆਉਣ ਦੀ ਜਿਹੜੀ ਇੱਕ ਕੋਸ਼ਿਸ਼ ਹੈਗੀ ਆ ਬਰਨੀ ਸੈਂਡਰਸ ਦੇ ਦੁਆਰਾ, ਉਸ ਦੇ ਉਹ ਕਿਤੇ ਨਾ ਕਿਤੇ ਖਿਲਾਫ ਹੈਗੇ ਨੇ ਜੋ ਬਾਈਡਨ। ਸੋ ਉਹਨਾਂ ਦਾ ਟਕਰਾਵ ਜਿਹੜਾ ਆ ਉਸ ਪਾਲਿਸੀ ਦੇ ਉੱਤੇ ਵੀ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ। ਜੀ, ਅਗਲੀ ਖਬਰ ਚੱਲੀਏ ਜਿਹੜੀ ਮਿਨੇਸੋਟਾ ਤੋਂ ਆ ਰਹੀ ਹੈ। ਮਿਨੇਸੋਟਾ ਦੇ ਵਿੱਚ ਇੱਕ ਜਿਹੜਾ ਉੱਥੇ ਦੀ ਸਟੇਟ ਦਾ ਮੇਲਾ ਲੱਗਦਾ ਆ, ਉਸ ਮੇਲੇ ਦੇ ਵਿੱਚ ਸੋਮਵਾਰ ਨੂੰ ਲੱਗਦਾ ਕੱਲ੍ਹ 3 ਲੋਕਾਂ ਦੇ ਗੋਲੀਆਂ ਮਾਰੀਆਂ ਗਈਆਂ।
ਤੇ ਇੱਕ ਲੇਡੀ ਨੂੰ ਜਿਹੜਾ ਕਾਰ ਦੇ ਨਾਲ ਦਰੜ ਦਿੱਤਾ ਗਿਆ। ਸੋ ਕਹਿੰਦੇ ਵੀ 2.5 ਲੱਖ ਤੋਂ ਵੱਧ ਲੋਕ ਜਿਹੜੇ ਆ ਇਸ ਮੇਲੇ ਦੇ ਵਿੱਚ ਆਉਂਦੇ ਹੈਗੇ ਆ। ਸੋ ਹੁਣ ਇੱਦਾਂ ਦੀਆਂ ਜਿਹੜੀਆਂ ਪਬਲਿਕ ਪਲੇਸਿਸ, ਜਿਹੜੇ ਪਬਲਿਕ ਫੰਕਸ਼ਨ ਹੁੰਦੇ ਆ, ਉੱਥੇ ਜਿਹੜੀਆਂ ਇੱਦਾਂ ਦੀਆਂ ਇਨਸੀਡੈਂਟ ਹੁੰਦੀਆਂ, ਉਹਨਾਂ ਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਹੁੰਦਾ ਹੈ। ਜੀ ਜੀ ਬਿਲਕੁਲ। ਤੇ ਇੱਥੇ ਇੱਕ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੋਨੀਤਾ ਡੋਡਾ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋ ਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916334 6000 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ, ਸਵਾਗਤ ਹੈ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਨਜ਼ਰ ਮਾਰਦੇ ਹਾਂ। ਤੇ ਅਗਲੀ ਜਿਹੜੀ ਖਬਰ ਇਹ ਆ ਹਰਜੋਤ ਸਿੰਘ ਜੀ, ਜਿਹੜੇ ਈਰਾਨ ਦਾ ਆਇਲ ਟੈਂਕਰ ਆ ਜਿਸ ਨੂੰ ਕਿ US ਵਾਲੇ ਜਿਹੜੇ ਇੱਕ ਹਿਸਾਬ ਦੇ ਨਾਲ ਲੱਭ ਰਹੇ ਸੀ, ਜਿਹੜੇ ਕਹਿੰਦੇ ਸੀਰੀਆ ਤੇ ਲੈਬਨਾਨ ਦੇ ਨਜ਼ਦੀਕ ਜਾ ਕੇ ਉਸਨੇ ਆਪਣਾ ਜਿਹੜਾ ਟਰੈਕਰ ਆ ਉਸ ਨੂੰ ਬੰਦ ਕਰ ਦਿੱਤਾ ਆ। ਐਡਰੀਅਨ ਦਰਿਆ 1 ਨਾਂ ਦਾ ਜਿਹੜਾ ਇਹ ਟੈਂਕਰ ਆ, ਜਿਸ ਦੇ ਵਿੱਚ ਤਕਰੀਬਨ 2.1 ਮਿਲੀਅਨ ਬੈਰਲ ਜਿਹੜਾ ਈਰਾਨ ਦਾ ਤੇਲ ਹੈਗਾ, ਜਿਸ ਦੀ ਬਾਜ਼ਾਰ ਦੇ ਵਿੱਚ ਕੀਮਤ ਤਕਰੀਬਨ $130 ਮਿਲੀਅਨ ਜਿਹੜੀ ਉਹ ਦੱਸੀ ਜਾਂਦੀ ਆ। ਉਹਨਾਂ ਨੇ ਕਿਹਾ ਵੀ ਜਿਹੜਾ ਆਟੋਮੈਟਿਕ ਆਇਡੈਂਟੀਫਿਕੇਸ਼ਨ ਸਿਸਟਮ AIS ਆ, ਉਸ ਦੀ ਟਰੈਕਿੰਗ ਬੀਕਨ ਆ ਉਸ ਨੇ ਬੰਦ ਕੀਤਾ ਹੋਇਆ ਆ। ਇਸ ਨੂੰ ਪਹਿਲਾਂ ਜਿਹੜਾ ਇਸ ਦਾ ਨਾਮ ਗ੍ਰੇਸ 1 ਜਿਹੜਾ ਉਹ ਦੱਸਿਆ ਜਾਂਦਾ ਸੀਗਾ। ਅਤੇ ਹਰਜੋਤ ਸਿੰਘ ਜੀ, ਈਰਾਨ ਆਪਣਾ ਜਿਹੜਾ ਤੇਲ ਆ ਸੀਰੀਆ ਵਾਲੇ ਪਾਸੇ ਨੂੰ ਜਿਹੜਾ ਉਹ ਘੱਲ ਰਿਹਾ, ਉਸ ਨੂੰ ਲੈ ਕੇ ਅਮਰੀਕਾ ਵਾਲਿਆਂ ਨੇ ਕਾਫੀ ਜਿਹੜੀ ਚਿੰਤਾ ਵੀ ਜਿਹੜੀ ਦਿਖਾਈ ਆ, ਅਤੇ ਨਾਲ ਉਹਨਾਂ ਨੇ ਕਿਹਾ ਵੀ ਇਸ ਦੇ ਖਿਲਾਫ ਜਿਹੜੇ ਕਦਮ ਵੀ ਜਿਹੜੇ ਉਹ ਚੱਕਣੇ ਚਾਹੀਦੇ ਆ। ਅਤੇ ਆਲਰੇਡੀ ਸਭ ਨੂੰ ਪਤਾ ਵੀ ਈਰਾਨ ਵਾਲਿਆਂ ਨੇ ਜਿਹੜੇ UK ਵਾਲੇ ਆ, ਉਹਨਾਂ ਦਾ ਜਿਹੜਾ ਤੇਲ ਦਾ ਇੱਕ ਟੈਂਕਰ ਆ ਉਸ ਨੂੰ ਸੀਜ਼ ਵੀ ਜਿਹੜਾ ਉਹ ਕਰ ਲਿਆ ਸੀ। ਬਾਅਦ ਦੇ ਵਿੱਚ ਬ੍ਰਿਟੇਨ ਵਾਲਿਆਂ ਨੇ ਜਿਹੜਾ ਈਰਾਨ ਦਾ ਕੀਤਾ ਟੈਂਕਰ ਸੀਗਾ ਉਸ ਨੂੰ ਛੱਡ ਦਿੱਤਾ ਸੀਗਾ। ਇੱਥੇ ਲਗਾਤਾਰ ਜਿਹੜੀ ਸਿਚੁਏਸ਼ਨ ਆ ਉਹ ਹੋਰ ਕੰਪਲੈਕਸ ਆ ਉਹ ਹੋਈ ਜਾ ਰਹੀ ਆ। ਸੋ ਆਉਣ ਵਾਲੇ ਸਮੇਂ 'ਚ ਇੱਧਰ ਕੀ ਬਣਨਾ ਕੀ ਨਹੀਂ ਬਣਨਾ, ਇਸ ਦਾ ਬਾਰੇ ਪਤਾ ਲੱਗਣਾ ਜਿਹੜਾ ਅਜੇ ਬਾਕੀ ਆ। ਹਰਜੋਤ ਸਿੰਘ ਜੀ, ਯਾਦ ਹੋਣਾ ਬੀਤੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਈਰਾਨ ਦੀ ਇੱਕ ਜਿਹੜੀ ਖੂਫੀਆ ਸਾਈਟ ਕਹਿ ਸਕਦੇ ਹਾਂ, ਉਸ ਦੀ ਜਿਹੜੀ ਸੈਟੇਲਾਈਟ ਇਮੇਜ ਆਪਣੇ ਟਵਿੱਟਰ ਦੇ ਉੱਤੇ ਛਾਇਆ ਕਰ ਦਿੱਤੀ ਸੀਗੀ, ਜਿਸ ਤੋਂ ਬਾਅਦ ਦੇ ਵਿੱਚ ਕਈ ਲੋਕਾਂ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੂੰ ਇੱਦਾਂ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ, ਕੌਨਫੀਡੈਂਸ਼ੀਅਲ ਜਿਹੜੀਆਂ ਤਸਵੀਰਾਂ ਇੱਦਾਂ ਨਾ ਸਾਂਝੀਆਂ ਕਰਨ। ਅਤੇ ਈਰਾਨ ਵਾਲਿਆਂ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਆਖਿਆ ਵੀ ਜਿਹੜਾ ਉਹ ਰਾਕਟ ਲਾਂਚ ਵਾਲਾ ਜਿਹੜਾ ਉਸ ਦਾ ਹਾਦਸਾਗ੍ਰਸਤ ਵਾਲਾ ਦੇਖਿਆ ਗਿਆ ਸੀਗਾ, ਕਹਿੰਦੇ ਉਸ ਦੇ ਵਿੱਚ ਟੈਕਨੀਕਲ ਫਾਲਟ ਜਿਹੜਾ ਪੈਣ ਕਰਕੇ ਉਹ ਉੱਥੇ ਹੀ ਜਿਹੜਾ ਨਸ਼ਟ ਆ ਉਹ ਹੋ ਗਿਆ ਸੀ। ਕਿਸੇ ਬਾਹਰੀ ਕਹਿ ਲਓ ਵੀ ਤਾਕਤ ਦਾ ਉਹਨਾਂ ਨੇ ਇਸ਼ਾਰਾ ਨਹੀਂ ਕੀਤਾ ਵੀ ਉਹ ਕਿਸੇ ਹੋਰ ਨੇ ਉਸ ਦੇ ਉੱਤੇ ਹਮਲਾ ਕਰਕੇ ਉਸ ਨੂੰ ਨਸ਼ਟ ਜਿਹੜਾ ਉਹ ਕੀਤਾ ਹੋਇਆ ਹੋ ਸਕਦਾ ਆ। ਉੱਦਣ ਰਾਸ਼ਟਰਪਤੀ ਟਰੰਪ ਵੀ ਇਹੀ ਕਹਿ ਰਹੇ ਸੀ ਵੀ ਕੋਈ ਨੋ US ਇਨਵੋਲਵਮੈਂਟ, ਇਹ ਨਾ ਕਿ ਉਹ ਬਾਅਦ 'ਚ ਅਸੀਂ ਜਿਹੜਾ ਉਹ ਇਸ ਤਰੀਕੇ ਦੇ ਨਾਲ ਉਹ ਕਰ ਦਿੱਤਾ ਸੀਗਾ। ਸੋ ਲਗਾਤਾਰ ਜਿਹੜੀ ਸਿਚੁਏਸ਼ਨ ਆ ਉੱਧਰ ਗ੍ਰਿਮ ਬਣੀ ਪਈ ਆ। ਯੂਰਪ ਦੇ ਉੱਤੇ ਲਗਾਤਾਰ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਈਰਾਨ ਵਾਲੇ ਵੀ ਜਿਹੜੀ ਇਹਨਾਂ ਦੀ ਪੁਰਾਣੀ ਨਿਊਕਲੀਅਰ ਡੀਲ ਜਿਹੜੀ ਸਾਬਕਾ ਜਿਹੜੇ ਰਾਸ਼ਟਰਪਤੀ ਬਰਾਕ ਓਬਾਮਾ ਉਹਨਾਂ ਦੇ ਪ੍ਰਸ਼ਾਸਨ ਦੇ ਦੌਰਾਨ ਬਣੀ ਸੀ, ਵੀ ਉਸ ਨੂੰ ਅਜੇ ਵੀ ਅਪਹੈਲਡ ਕੀਤਾ ਜਾਵੇ, ਉਸ ਨੂੰ ਉੱਦਾਂ ਹੀ ਬਰਕਰਾਰ ਰੱਖਿਆ ਜਾਵੇ। ਪਰ ਜਿਵੇਂ ਆਪਾਂ ਜਾਣਦੇ ਹਾਂ, ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਉਸ ਡੀਲ ਨੂੰ ਉਹਨਾਂ ਨੇ ਰੱਦ ਕਰ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਨੇਡਾ ਤੋਂ ਆ ਰਹੀ, ਸਾਡੇ ਗੁਆਂਢੀ ਮੁਲਕ ਦੇ ਵਿੱਚ ਉੱਥੇ ਦੇ ਇੱਕ MLA ਜਿਹੜੇ ਹੈਗੇ ਆ ਟੋਰਾਂਟੋ ਦੇ, ਗੁਰਰਤਨ ਸਿੰਘ, ਉਹ ਇੱਕ ਮੁਸਲਿਮ ਜਿਹੜਾ ਫੈਸਟ ਹੋ ਰਿਹਾ ਸੀ ਜਿਹਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ, ਅਤੇ ਉਹ ਤੋਂ ਬਾਅਦ ਜਦੋਂ ਬਾਹਰ ਆਏ ਅਤੇ ਇੱਕ ਜਿਹੜਾ ਗੋਰੇ ਮੂਲ ਦਾ ਬੰਦਾ ਆ ਉਸ ਨੇ ਕਾਫੀ ਜਿਹੜੇ ਉਹਨਾਂ ਦੇ ਉੱਤੇ ਪੁਆਇੰਟ ਕੱਸੇ ਪਈ, ਤੁਸੀਂ ਮੁਸਲਿਮ ਆ, ਸ਼ਰੀਆ ਲਾ ਕਦੋਂ ਲਾਉਂਗੇ, ਜੇ ਉਹ। ਪਰ ਗੁਰਰਤਨ ਸਿੰਘ ਨੇ ਬੜੇ ਪਿਆਰ ਦੇ ਨਾਲ ਉਹਦੇ ਨਾਲ ਕਹਿੰਦੇ ਗੱਲਬਾਤ ਕੀਤੀ, ਅਤੇ ਉਹਨੂੰ ਇਹ ਨਹੀਂ ਕਿਹਾ ਵੀ ਮੈਂ ਮੁਸਲਿਮ ਨਹੀਂ, ਮੈਂ ਸਿੱਖ ਹਾਂ। ਅਤੇ ਉਹ ਕਹਿੰਦੇ ਵੀ ਇਹ ਸਾਰਾ ਕੁਝ ਮੈਂ ਆਪਣੇ ਭਰਾ ਜਿਹੜਾ ਜਗਮੀਤ ਸਿੰਘ ਆ, ਜਿਹੜੇ NDPD ਦੇ ਉੱਥੇ ਦੀ ਪਾਰਟੀ ਆ ਉਹਦੇ ਲੀਡਰ ਹੈਗੇ ਆ, ਉਹਨਾਂ ਕੋਲੋਂ ਸਿੱਖਿਆ ਆ। ਪਈ ਈਵਨ ਦੋ ਮੈਂ ਮੁਸਲਿਮ ਨਹੀਂ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਕਿਸੇ ਤਰ੍ਹਾਂ ਦੀ ਜਿਹੜੀ ਰੇਸਿਜ਼ਮ ਆ ਉਹਨੂੰ ਅਸੀਂ ਐਕਸੈਪਟ ਕਰਾਂਗੇ। ਸੋ ਉਹਨਾਂ ਨੇ ਉੱਥੇ ਖੜ ਕੇ ਉਸ ਬੰਦੇ ਨੂੰ ਕਿਹਾ ਵੀ ਜਿਹੜਾ ਕਿਸੇ ਤਰ੍ਹਾਂ ਦਾ ਵੀ ਰੇਸਿਜ਼ਮ ਆ ਉਹ ਕੈਨੇਡਾ ਦੇ ਵਿੱਚ ਜਾਂ ਇਸਲਾਮੋਫੋਬੀਆ ਆ, ਉਹ ਪੂਰੀ ਤਰ੍ਹਾਂ ਇਹ ਨਹੀਂ ਹੋ ਸਕਦਾ ਅਤੇ ਇਹ ਮੁਲਕ ਅਲਾਓ ਨਹੀਂ ਕਰਦਾ। ਅਤੇ ਉਹ ਜਿਹੜਾ ਆ ਕਿਸੇ ਨੇ ਰਿਕਾਰਡ ਕੀਤਾ ਅਤੇ ਉਹ ਕਹਿੰਦੇ ਇੰਨਾ ਵਾਇਰਲ ਹੋ ਗਿਆ, ਕੁਝ ਘੰਟਿਆਂ ਦੇ ਵਿੱਚ 7 ਲੱਖ ਤੋਂ ਵੱਧ ਲੋਕਾਂ ਨੇ ਜਿਹੜਾ ਆ ਉਸ ਨੂੰ ਦੇਖਿਆ। ਜੀ ਬਿਲਕੁਲ, ਇਹ ਖਾਸ ਕਰਕੇ ਜਿਹੜੇ ਗੋਰੇ ਆ
ਉਹ ਆਪਣੀ ਵੱਖਰੀ ਦਿੱਖ ਤੇ ਮੁਸਲਮਾਨਾਂ ਦੀ ਵੱਖਰੀ ਦਿੱਖ। ਵੈਸੇ ਹੀ ਕਿਉਂਕਿ ਉਹਨਾਂ ਦੇ ਸਾਹਮਣੇ ਹਵਾਈ ਅੱਡਾ ਜਿਹੜਾ ਇਹਨਾਂ ਸਾਰਿਆਂ ਨੂੰ ਬਣਾ ਦਿੱਤਾ ਗਿਆ ਹੈ ਵੀ ਉਹਨਾਂ ਦੀ ਹੇਟ ਇਸ ਤਰੀਕੇ ਦੇ ਨਾਲ ਜਿਹੜੀ ਉਹ ਬਾਹਰ ਨਿਕਲਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਬੜੀ ਇੱਕ ਗ੍ਰਿਮ ਜੀ ਖਬਰ ਆ ਰਹੀ ਆ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਕੰਬਣੀ ਛਿੜ ਜੇ ਸਰੀਰ ਦੇ ਵਿੱਚ 14 ਸਾਲਾਂ ਦੇ ਇੱਕ ਬੱਚੇ ਨੇ ਆਪਣੇ ਜਿਹੜੇ ਪਰਿਵਾਰਕ ਮੈਂਬਰ ਆ ਉਸ ਨੂੰ ਮਾਰਨ ਦੀ ਗੱਲ ਆ ਉਸ ਨੂੰ ਮੰਨਿਆ ਆ। ਇਸ 14 ਸਾਲਾਂ ਦੇ ਜਿਹੜੇ ਬੱਚੇ ਆ ਉਸਨੇ ਕਿਹਾ ਵੀ ਉਸਨੇ ਡੈਡ, ਸਟੈਪ ਮਮ ਤੇ 3 ਜਿਹੜੇ ਸਿਬਲਿੰਗ ਆ ਉਹਨਾਂ ਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਉਹ ਕਰ ਦਿੱਤੀ ਹੈ। ਐਲਕ ਮਾਊਂਟ ਐਲਬਾਮਾ ਦੇ ਘਰ ਦੇ ਵਿੱਚ ਇਹ ਘਟਨਾ ਕਹਿੰਦੇ ਆ ਉਹ ਵਾਪਰੀ ਆ। ਲਾਈਮਸਟੋਨ ਕਾਉਂਟੀ ਜਿਹੜੀ ਹੈਗੀ ਆ ਉੱਥੇ ਦੇ ਸ਼ੈਰਿਫ ਆ ਉਹਨਾਂ ਨੇ ਦੱਸਿਆ ਵੀ ਜਿਹੜੇ ਸ਼ਾਇਦ ਕਦੇ ਤੌਰ ਦੇ ਉੱਤੇ ਜਿਹੜੀ ਬੰਦੂਕ ਹੈਂਡਗਨ ਵਰਤੀ ਗਈ ਆ ਉਸ ਨੂੰ ਰੋਡ ਸਾਈਡ ਤੋਂ ਉਹਨਾਂ ਨੇ ਲੱਭਿਆ ਗਿਆ ਆ ਤੇ 2 ਸਸਪੈਕਟ ਜਿਹੜੇ ਸੀਗੇ ਜਿਹੜੇ ਪਹਿਲੋਂ ਪੂਰੀ ਤਰ੍ਹਾਂ ਜ਼ਖਮੀ ਸੀਗੇ, ਬੁਰੀ ਤਰ੍ਹਾਂ ਉਹ ਜੇਰੇ ਇਲਾਜ ਸੀਗੇ, ਉਹ ਵੀ ਕਹਿੰਦੇ ਉਸ ਦੇ ਵਿੱਚ ਉਹ ਦਮ ਤੋੜ ਗਏ ਆ। 14 ਸਾਲਾਂ ਦੀ ਨੂੰ ਜਿਹੜਾ ਕਹਿੰਦੇ ਉਸ ਨੂੰ ਉੱਥੇ ਉਸ ਬੱਚੇ ਨੂੰ ਜਿਹੜਾ ਬੁਲਾਇਆ ਗਿਆ ਤੇ ਬਾਅਦ ਦੇ ਵਿੱਚ ਇੰਟਰਵਿਊ ਕੀਤਾ ਗਿਆ ਤੇ ਉਸ ਇੰਟਰਵਿਊ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਉਸਨੇ ਕਨਫੈਸ ਕੀਤਾ ਵੀ 5 ਦੇ 5 ਮੈਂਬਰ ਹੀ ਜਿਹੜੇ ਆ ਉਸਨੇ ਇਸ ਵੈਪਨ ਦੇ ਨਾਲ ਉਹ ਮਾਰੇ ਨੇ ਤੇ ਉਸਨੇ ਜਿਹੜਾ ਬੱਚੇ ਨੇ ਦੱਸਿਆ ਵੀ 9 ਮਿਲੀਮੀਟਰ ਵਾਲੀ ਜਿਹੜੀ ਹੈਂਡਗਨ ਆ ਉਸਨੇ ਉਹ ਵਰਤੀ ਆ। ਬਾਅਦ ਦੇ ਵਿੱਚ ਗੋਲੀਆਂ ਚਲਾਉਣ ਤੋਂ ਬਾਅਦ ਮਾਰਨ ਤੋਂ ਬਾਅਦ 'ਚ ਉਸਨੇ ਉਹ ਟੌਸ ਕਰ ਦਿੱਤੀ ਤੇ ਫਿਰ ਉਸ ਨੂੰ ਉਹ ਲੱਭ ਗਿਆ ਸੀਗਾ। ਸੋ ਕੀ ਇਸ ਦੇ ਪਿੱਛੇ ਕਾਰਨ ਰਿਹਾ ਆ, ਕਿਵੇਂ ਹੈਗਾ ਆ, ਇਸ ਮੁੰਡੇ ਨੇ ਇੱਦਾਂ ਇਹ ਕਿਉਂ ਕੀਤਾ ਹੈ, 14 ਸਾਲ ਦੇ ਨੇ, ਇਹ ਹੁਣ ਇਸ ਟਾਈਮ ਅਨਕਲੀਅਰ ਹੈਗਾ ਆ। ਤੇ ਇਹ ਕਹਿੰਦੇ ਅਨਕਲੀਅਰ ਹੈਗਾ ਵੀ ਇਸ ਨੂੰ ਚਾਰਜ ਐਜ਼ ਏ ਅਡਲਟ ਕੀਤਾ ਜਾਊਗਾ ਜਾਂ ਜੁਬਨਿਲ ਜਿਹੜਾ ਆ ਉਸ ਤਰੀਕੇ ਦੇ ਨਾਲ ਕੀਤਾ ਜਾਊਗਾ। ਪਰ ਜਿਸ ਤਰੀਕੇ ਦਾ ਹਰਜੋਤ ਸਿੰਘ ਜੀ ਇਸ ਨੇ ਕੁਕਰਮ ਕੀਤਾ ਆ ਲੱਗਦਾ ਇੱਦਾਂ ਆ ਵੀ ਉੱਥੇ ਦੇ ਪ੍ਰੋਸੀਕਿਊਟਰ ਟਰਾਈ ਕਰਨਗੇ ਵੀ ਇਸ ਨੂੰ ਐਜ਼ ਏ ਅਡਲਟ ਹੀ ਜਿਹੜਾ ਆ ਉਹ ਚਾਰਜ ਕੀਤਾ ਜਾਵੇ। ਇਸ ਦੇ ਕਰਕੇ ਉਸ ਇਲਾਕੇ ਦੇ ਵਿੱਚ ਤੇ ਇਰਦ ਗਿਰਦ ਦੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਇੱਕ ਸਹਿਮ ਦਾ ਜਿਹੜਾ ਮਾਹੌਲ ਆ ਉਹ ਬਣ ਚੁੱਕਾ ਹੋਇਆ ਵੀ 14 ਸਾਲਾਂ ਦੇ ਬੱਚੇ ਨੇ ਇੱਦਾਂ ਜਿਹੜਾ ਪੁੱਠਾ ਕਾਰਾ ਜਿਹੜਾ ਉਹ ਕਰ ਦਿੱਤਾ ਆ। ਸੋ ਆਪਾਂ ਤਾਂ ਹੀ ਅਕਸਰ ਹਰਜੋਤ ਸਿੰਘ ਜੀ ਆਪਣੇ ਜਿੰਨੇ ਸਰੋਤੇ ਆ ਜਿਹੜੇ ਖਾਸ ਕਰਕੇ ਮਾਪੇ ਆ ਆਪਾਂ ਉਹਨਾਂ ਨੂੰ ਬੇਨਤੀ ਅਪੀਲ ਕਰਦੇ ਰਹਿੰਦੇ ਆ ਵੀ ਭਾਈ ਆਪੋ ਆਪਣੇ ਜਿਹੜੇ ਬੱਚਿਆਂ ਦੇ ਨਾਲ ਹਮੇਸ਼ਾ ਗੱਲਬਾਤ ਕਰਦੇ ਰਿਹਾ ਕਰੋ ਤਾਂ ਜੋ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਹੇ ਵੀ ਚੱਲ ਕੀ ਰਿਹਾ ਆ ਉਹਨਾਂ ਦੇ ਜ਼ਿੰਦਗੀ ਦੇ ਵਿੱਚ। ਪਤਾ ਨਹੀਂ ਇੰਨਾ ਕਿਹੜਾ ਜਿਹੜਾ ਉਸ ਦੇ ਮਨ ਦੇ ਵਿੱਚ ਜਿਹੜਾ ਜ਼ਹਿਰ ਹੋਊਗਾ ਵੀ ਉਸ ਨੇ ਇੱਦਾਂ ਗੋਲੀਆਂ ਮਾਰ ਕੇ ਪੂਰੇ ਦੇ ਪੂਰੇ ਪਰਿਵਾਰ ਨੂੰ ਹੀ ਮਾਰ ਖੱਤਿਆ ਆ। ਸੋ ਇਹ ਬਹੁਤ ਹੀ ਦੁਖਦਾਈ ਤੇ ਕਹਿ ਲਓ ਵੀ ਮਨ ਨੂੰ ਝੰਜੋੜਨ ਵਾਲੀ ਖਬਰ ਆ ਰਹੀ ਆ ਐਲਬਾਮਾ ਤੋਂ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਆਪਾਂ ਦੇਖਦੇ ਹਾਂ ਕਈ ਵਾਰੀ ਕੀ ਆ ਵੀ ਜਦੋਂ ਤੁਸੀਂ ਅਪਾਰਟਮੈਂਟ ਜਾਂ ਘਰ ਰੈਂਟ 'ਤੇ ਲੈਣਾ ਹੁੰਦਾ ਹੈਗਾ ਆ ਬਹੁਤ ਵਾਰੀ ਜਿਹੜੇ ਲਿਸਟਿੰਗ ਜਿਨ੍ਹਾਂ ਘਰਾਂ ਦੀ ਕੀਤੀ ਹੁੰਦੀ ਆ ਚਾਹੇ ਉਹ ਕਰੈਕ ਲਿਸਟ ਆ ਜ਼ੀਲੋ ਉਹਨਾਂ 'ਤੇ ਫੇਕ ਬੰਦੇ ਜਿਹੜੇ ਲਿਸਟ ਕਰ ਦਿੰਦੇ ਆ। ਕਈ ਵਾਰ ਘਰ ਸੇਲ 'ਤੇ ਲੱਗਾ ਹੁੰਦਾ ਉਹਦੇ ਮੂਹਰੇ ਸਾਈਨ ਨਹੀਂ ਲੱਗਾ ਹੁੰਦਾ ਅਤੇ ਉਹ ਉੱਦਾਂ ਦਾ ਜਿਹੜਾ ਘਰ ਆ ਉਹ ਦਿਖਾਲ ਕੇ ਵੀ ਅਸੀਂ ਜੀ ਤੁਸੀਂ ਰੈਂਟ 'ਤੇ ਲੈਣਾ ਆ ਅਤੇ ਕੰਟਰੈਕਟ ਸਾਈਨ ਕਰ ਲਓ, ਸਾਨੂੰ ਕੈਸ਼ ਦਿਓ ਅਤੇ ਤੁਹਾਨੂੰ ਜਿਹੜਾ ਰੈਂਟ 'ਤੇ ਦਿੱਤਾ ਜਾਊਗਾ। ਸੋ ਇੱਦਾਂ ਦੀ ਇੱਕ ਇਨਸੀਡੈਂਟ ਬਿਊਨਾ ਪਾਰਕ ਕੈਲੀਫੋਰਨੀਆ ਤੋਂ ਆਈ ਆ। ਕੈਲੀਫੋਰਨੀਆ ਬਿਊਨਾ ਪਾਰਕ ਦੇ ਵਿੱਚ ਇੱਕ ਆਰਟ ਐਵਨਸ ਨਾਮ ਦਾ ਰੀਅਲ ਸਟੇਟ ਏਜੰਟ ਹੈਗਾ, ਬਹੁਤ ਪ੍ਰੋਮੀਨੈਂਟ ਰੀਅਲਟਰ ਆ। ਸੋ ਉਸ ਦਾ ਨਾਂ ਵਰਤਦੇ ਹੋਏ ਇੱਕ ਪੰਜਾਬੀ ਮੂਲ ਦਾ ਬੰਦਾ ਜਿਹੜਾ ਆ ਉਸ ਨੇ ਬਰਿੰਦਰ ਕੰਡਾ ਉਹਦਾ ਨਾਂ ਦੱਸਿਆ ਗਿਆ ਆ ਜਿਹਦਾ ਨਿਕਨੇਮ ਬਿਨੀ ਰੱਖਿਆ। ਉਹ ਕਹਿੰਦਾ ਵੀ ਆਰਟ ਐਵਨਸ ਦਾ ਇਹ ਫਲਾਇਰ ਬਣਾ ਕੇ ਕਹਿੰਦਾ ਸੀ ਵੀ ਮੈਂ ਉਹਦਾ ਅਸਿਸਟੈਂਟ ਆ ਅਤੇ ਆਪਣਾ ਡਿਫਰੈਂਟ ਫੋਨ ਨੰਬਰ ਕਰਕੇ ਯੂਜ਼ ਕਰਕੇ ਕਈ ਲੋਕਾਂ ਨੂੰ ਉਹ ਰਗੜ ਗਿਆ। ਜਦੋਂ ਬਾਅਦ ਦੇ ਵਿੱਚ ਉਹ ਦੇਖਣ ਗਏ ਜਾਂ ਘਰ ਦੀ ਚਾਬੀ ਲੈਣ ਗਏ ਤਾਂ ਉਹ ਬੰਦਾ ਮੁੜ ਕੇ ਉਹਨੂੰ ਫੋਨ ਚੱਕਣਾ ਬੰਦ ਕਰ ਦਿੱਤਾ। ਇਸੇ ਤਰ੍ਹਾਂ ਇੱਕ ਲੇਡੀ ਨੇ ਘਰ ਦੇ ਲਈ ਅਪਲਾਈ ਕੀਤਾ, ਉਹਦੀ ਜਿਹੜੀ ਲਿਸਟਿੰਗ ਆ ਉਹਦੇ ਵੱਲ ਦੇਖ ਕੇ ਅਤੇ ਉਸਨੇ ਸੇਮ ਸਟੋਰੀ ਜਿਹੜੀ ਰਨ ਕੀਤੀ ਅਤੇ 2 ਵਾਰੀ ਘਰ ਵੀ ਦੇਖਿਆ ਅਤੇ ਜਿਸ ਦਿਨ ਉਸਨੇ $5700 ਕੈਸ਼ ਦੇਣਾ ਸੀ ਉਸ ਦਿਨ ਉਸਨੇ ਐਕਚੁਅਲ ਕਿਉਂਕਿ ਉਹ ਕੈਸ਼ ਮੰਗਿਆ ਅਤੇ ਉਹਨੂੰ ਸ਼ੱਕ ਪੈ ਗਿਆ ਅਤੇ ਉਸਨੇ ਐਕਚੁਅਲ ਜਿਹੜਾ ਰੀਅਲਟਰ ਆ ਉਹਦਾ ਗੂਗਲ ਤੋਂ ਫੋਨ ਨੰਬਰ ਲੱਭ ਕੇ ਕਾਲ ਕੀਤਾ ਅਤੇ ਉਹ ਅੱਗੇ ਵਿਚਾਰਾ ਬਹੁਤ ਅਪਸੈਟ ਸੀ। ਕਹਿੰਦਾ ਵੀ ਮੇਰਾ ਨਾਂ ਕਈ ਵਾਰੀ ਕੋਈ ਵਰਤ ਗਿਆ ਅਤੇ ਮੈਨੂੰ ਵੀ ਬਦਨਾਮ ਕੀਤਾ ਗਿਆ ਅਤੇ ਉਹ ਉੱਥੇ ਪਹੁੰਚ ਗਿਆ ਅਤੇ ਉੱਥੇ ਜਿਹੜਾ ਆ ਇਹ ਕੰਡਾ ਸਾਹਿਬ ਵੀ ਪਹੁੰਚ ਗਏ ਅਤੇ ਉਹ ਜਿਹੜਾ ਐਕਚੁਅਲ ਰੀਅਲਟਰ ਉਹ ਵੀ ਪਹੁੰਚ ਗਿਆ ਅਤੇ ਜਿਹੜੀ ਬੀਬੀ ਨੇ ਘਰ ਲੈਣਾ ਸੀ ਉਹ ਵੀ ਪਹੁੰਚ ਗਈ ਅਤੇ ਪੁਲਿਸ ਨੂੰ ਵੀ ਉਹਨੇ ਕਾਲ ਕੀਤੀ ਪਰ ਇਨ ਦਾ ਮੀਨ ਟਾਈਮ ਪੁਲਿਸ ਆ ਨਹੀਂ ਸਕੀ ਅਤੇ ਉਹ ਤੋਂ ਬਾਅਦ ਫਿਰ ਜਿਹੜੇ ਕੰਡਾ ਸਾਹਿਬ ਆ ਉਹ ਪੈਸੇ ਲਏ ਤੋਂ ਬਿਨਾਂ ਜਿਹੜੇ ਫਰਾਰ ਹੋ ਗਏ ਆ।
ਤੇ ਜਿਹੜਾ ਫੌਕਸ 11 ਉੱਥੇ ਦਾ ਲੋਕਲ ਚੈਨਲ ਆ ਉਹ ਸਟੋਰੀ ਨੂੰ ਹੁਣ ਕਾਫੀ ਰਨ ਕਰ ਰਿਹਾ ਵੀ ਜਿਹੜੇ ਇਦਾਂ ਦੇ ਜਿਹੜੇ ਫਰੋਜੂਲੈਂਟ ਲੋਕ ਹੈਗੇ ਆ ਉਹ ਕਿੱਦਾਂ ਜਿਹੜੇ ਆਮ ਲੋਕ ਆ ਉਹਨਾਂ ਦੇ ਨਾਲ ਜਿਹੜਾ ਧੋਖਾ ਕਰਦੇ ਹੈਗੇ ਆ। ਸੋ ਇਦਾਂ ਦੇ ਧੋਖੇ ਤੋਂ ਬਚਣਾ ਚਾਹੀਦਾ ਤੇ ਪੂਰੀ ਤਰ੍ਹਾਂ ਜਿਹੜਾ ਵੈਰੀਫਾਈ ਕਰਨਾ ਚਾਹੀਦਾ। ਤੇ ਜਿਹੜੀ ਬੀਬੀ ਨੇ ਕੈਸ਼ ਪੈਸੇ ਦੇਣੇ ਸੀ ਉਹਨੂੰ ਇਸ ਕਰਕੇ ਉਹਨੂੰ ਪਤਾ ਲੱਗ ਗਿਆ ਵੀ ਇਹ ਫਰਾਡ ਹੈਗਾ ਆ, ਵੀ ਮੈਂ ਕਦੇ ਵੀ ਕਿਸੇ ਨੂੰ ਕੈਸ਼ ਨਹੀਂ ਦਿੰਦੀ, ਜਾਂ ਕੈਸ਼ੀਅਰ ਚੈੱਕ ਜਾਂ ਐਕਚੁਅਲ ਚੈੱਕ ਜਿਹਦਾ ਟਰੈਕਿੰਗ ਹੋ ਸਕੇ। ਜੀ ਬਿਲਕੁਲ, ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹਰਜੋਤ ਸਿੰਘ ਜੀ ਬਹੁਤ ਆਮ ਹੁੰਦੀਆਂ ਜਾ ਰਹੀਆਂ। ਕ੍ਰੇਗਲਿਸਟ ਦੇ ਉੱਤੇ ਇੱਦਾਂ ਦੇ ਬਹੁਤ ਸਾਰੇ ਲੋਕ ਉਹ ਹੁੰਦੇ ਨੇ। ਅੱਜ ਕੱਲ੍ਹ ਤਾਂ ਹੋਰ ਬਹੁਤ ਸਾਰੀਆਂ ਐਪਸ ਵਗੈਰਾ ਵੀ ਹੈਗੀਆਂ ਹੈ, ਸੋ ਉਹਨਾਂ ਤੋਂ ਜਿਹੜਾ ਜ਼ਰੂਰ ਬਚ ਕੇ, ਜੇ ਮੰਨ ਲਓ ਵੀ ਤੁਹਾਡੇ ਇਲਾਕੇ ਦੇ ਵਿੱਚ ਰੈਂਟ 2500 3000 ਆ ਅਤੇ ਕੋਈ ਤੁਹਾਨੂੰ ਕਹਿ ਰਿਹਾ ਵੀ ਤੁਹਾਨੂੰ 1500 ਦੇ ਵਿੱਚ ਕੋਈ ਅਪਾਰਟਮੈਂਟ ਇੱਦਾਂ ਦੇ ਦੂਗਾ, ਤਾਂ ਪਹਿਲੋਂ ਹੀ ਕੰਨ ਖੜੇ ਕਰ ਲਓ ਵੀ ਇਹਦਾ ਮਤਲਬ ਵੀ ਕੁਛ ਨਾ ਕੁਛ ਜਿਹੜਾ ਉਹ ਗੜਬੜ ਹੈਗੀ ਆ। ਇੱਕ ਵਾਰੀ ਖੁਦ ਵੀ ਜਿਹੜਾ ਦੇਖ ਕੇ ਆਓ, ਜਿੱਥੇ ਕੈਸ਼ ਮੰਗੂਗਾ ਉੱਥੇ ਤੁਸੀਂ ਸਮਝ ਲਓ ਵੀ ਕੋਈ ਨਾ ਕੋਈ ਜਿਹੜੀ ਗੜਬੜ ਆ। ਜਿੱਦਾਂ ਫੋਨ ਦੇ ਸਕੈਮ ਹੁੰਦੇ ਆ ਹਰਜੋਤ ਸਿੰਘ ਜੀ, ਜਦੋਂ ਕਹਿੰਦੇ ਆ ਵੀ ਸਾਨੂੰ ਕਾਰਡ ਦੇ ਦਿਓ, ਸਾਨੂੰ ਐਪਲ ਵਾਲਾ ਆਈਟਿਊਨਸ ਵਾਲਾ ਕਾਰਡ ਦੇ ਦਿਓ, ਗ੍ਰੀਨ ਡਾਟ ਕਾਰਡ ਦੇ ਦਿਓ, ਤਾਂ ਜਦੋਂ ਇੱਦਾਂ ਡਰਾ ਧਮਕਾ ਕੇ ਤੁਹਾਡੇ ਤੋਂ ਪੈਸੇ ਲੈਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਤੁਹਾਨੂੰ ਜਿਹੜਾ ਸਮਝਣਾ ਚਾਹੀਦਾ ਵੀ ਇਹ ਕਿਸੇ ਨਾ ਕਿਸੇ ਤਰੀਕੇ ਦਾ ਜਿਹੜਾ ਉਹ ਸਕੈਮ ਹੀ ਚੱਲ ਰਿਹਾ ਆ। ਅਤੇ ਜਿੱਦਾਂ ਇਸ ਬੀਬੀ ਨੇ ਚਤਰਾਈ ਕੀਤੀ, ਬਾਅਦ ਦੇ ਵਿੱਚ ਪਹਿਲਾਂ ਤਾਂ ਆਲਮੋਸਟ ਫਸ ਚੱਲਦੀ ਸੀ ਵੀ ਮੇਨ ਜਿਹੜਾ ਰੀਐਲਟਰ ਹੈਗਾ ਆ ਉਸ ਨੂੰ ਖੁਦ ਜਿਹੜੀ ਕਾਲ ਕਰਕੇ ਜਿਹੜਾ ਉਹ ਪਤਾ ਕਰ ਲਿਆ। ਤੁਸੀਂ ਵੀ ਇੱਦਾਂ ਜਿਹੜਾ ਕਨਫਰਮ ਕਰਨ ਤੋਂ ਬਾਅਦ ਦੇ ਵਿੱਚ ਇਹ ਕੁਛ ਕਰਿਓ, ਨਹੀਂ ਤਾਂ ਕੰਮ ਜਿਹੜਾ ਉਹ ਖਰਾਬ ਹੋ ਸਕਦਾ ਹੈ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਸੈਨ ਹੋਜ਼ੇ ਸਾਡੇ ਜਿਹੜੇ ਸ਼ਹਿਰ ਤੋਂ ਉੱਥੋਂ ਆ ਰਹੀ ਆ। ਸੈਨ ਹੋਜ਼ੇ ਦੇ ਵਿੱਚ ਇੱਕ ਵਾਰੀ ਫਿਰ ਹਿੱਟ ਐਂਡ ਰਨ ਦਾ ਕੇਸ ਜਿਹੜਾ ਉਹ ਹੋਇਆ ਆ। ਤੜਕੇ ਸਵੇਰੇ 4 ਵਜੇ ਦੀ ਜਿਹੜੀ ਖਬਰ ਆ ਰਹੀ ਆ, ਸਟੋਰੀ ਰੋਡ ਅਤੇ ਫਿਲਿਪ ਐਵੀਨਿਊ ਦੇ ਉੱਤੇ ਜਿਹੜਾ ਉੱਥੇ ਜਿਹੜੀ ਆ ਇਹ ਘਟਨਾ ਵਾਪਰੀ ਹੈ। ਕਹਿੰਦੇ ਇੱਕ ਬੰਦਾ ਜਿਹੜਾ ਕਿ 2015 ਦੀ ਡੋਜ ਵੈਨ ਚਿੱਟੇ ਰੰਗ ਦੀ ਜਿਹੜੀ ਉਹ ਚਲਾ ਰਿਹਾ ਸੀਗਾ, ਅਤੇ ਉਸ ਨੇ ਜਿਹੜਾ ਇੱਕ ਬੰਦੇ ਨੂੰ ਉੱਥੇ ਸਟਰੱਕ ਕੀਤਾ ਅਤੇ ਉੱਥੋਂ ਬਗੈਰ ਰੁਕੇ ਜਿਹੜਾ ਉੱਥੋਂ ਭੱਜ ਗਿਆ। ਜਦ ਤੱਕ ਪੁਲਿਸ ਉੱਥੇ ਪਹੁੰਚਦੀ, ਜਦ ਤੱਕ ਐਮਰਜੈਂਸੀ ਵਾਲੇ ਉੱਥੇ ਪਹੁੰਚਦੇ, ਜਿਹੜਾ ਵਿਕਟਮ ਸੀਗਾ, ਪੀੜਤ ਸੀਗਾ, ਉਹ ਆਪਣੀਆਂ ਜਿਹੜੀ ਇਸ ਸੱਟ ਦੀ ਮਾਰ ਜਿਹੜੀ ਉਹ ਨਹੀਂ ਚੱਲ ਸਕਿਆ ਅਤੇ ਮੌਕੇ 'ਤੇ ਹੀ ਜਿਹੜੀ ਉਸ ਦਾ ਦੇਹਾਂਤ ਆ ਉਹ ਹੋ ਗਿਆ। ਇਹ ਸਿਟੀ ਦੀ ਸੈਨ ਹੋਜ਼ੇ ਸਿਟੀ ਦਾ ਇਹ 33ਵਾਂ ਫੇਟਲ ਕੋਲੀਜਨ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਆ। 2019 ਸਾਲ ਦੇ ਵਿੱਚ ਜਿਹੜੀਆਂ ਸੈਨ ਹੋਜ਼ੇ ਦੀਆਂ ਜਿਹੜੀਆਂ ਸਟਰੀਟਸ ਆ ਉਹ ਬਿਲਕੁਲ ਅਨਸੇਫ ਇਸ ਟਾਈਮ ਬਣੀਆਂ ਪਈਆਂ ਆ। 13ਵਾਂ ਇਹ ਹਾਦਸਾ ਹੈ ਜਿਸ ਦੇ ਵਿੱਚ ਪੈਡੈਸਟਰੀਅਨ ਅਤੇ ਵਹੀਕਲ ਜਿਹੜਾ ਆ ਉਹ ਆਪਸ ਦੇ ਵਿੱਚ ਇੱਦਾਂ ਜਿਹੜੇ ਉਹ ਟਕਰਾਏ ਹੋਣ। ਹਿੱਟ ਐਂਡ ਰਨ ਜਿਹੜੀਆਂ ਕੇਸਿਸ ਦੇ ਵਿੱਚ 33 ਲੋਕ ਆਲਰੇਡੀ ਜਿਹੜੇ ਆ ਜਿਹੜੇ ਐਕਸੀਡੈਂਟਸ ਦੇ ਵਿੱਚ ਸਿਰਫ ਸੈਨ ਹੋਜ਼ੇ ਦੇ ਵਿੱਚ ਹੀ ਜਿਹੜੇ ਉਹ ਮਾਰੇ ਜਾ ਚੁੱਕੇ ਆ। ਕਹਿੰਦੇ ਵੀ ਜੇ ਕਿਸੇ ਨੂੰ ਉੱਧਰ ਪਤਾ ਹੋਵੇ ਵੀ ਸਟੋਰੀ ਅਤੇ ਫਿਲਿਪ ਐਵੀਨਿਊ ਦੇ ਉੱਤੇ ਜੇ ਕਿਸੇ ਨੇ 2015 ਦੀ ਜਿਹੜੀ ਵਾਈਟ ਡੋਜ ਵੈਨ ਜੇ ਕਿਸੇ ਨੇ ਦੇਖੀ ਹੋਵੇ ਤਾਂ ਤੁਰੰਤ ਜਿਹੜੇ ਕ੍ਰਾਈਮ ਸਟਾਪਰਸ ਦੀ ਟਿਪ ਲਾਈਨ ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਤੁਸੀਂ ਸੰਪਰਕ ਕਰਕੇ ਜਿਹੜਾ ਉਹ ਦੱਸ ਸਕਦੇ ਹੋ। ਉਹਨਾਂ ਦਾ ਨੰਬਰ 408947 STOP STOP ਜਿਹੜਾ ਅਖੀਰ ਦੇ ਵਿੱਚ ਜਿਹੜੇ ਨੰਬਰ ਉਸ ਹਿਸਾਬ ਨਾਲ ਬਣਦੇ ਉੱਤੇ ਕਾਲ ਕਰਕੇ ਤੁਸੀਂ ਦੱਸ ਸਕਦੇ ਹੋ। ਸੋ ਪੈਡੈਸਟਰੀਅਨ ਜਿਹੜੇ ਵੀ ਜਾ ਰਹੇ ਆ, ਕੰਨਾਂ 'ਚੋਂ ਦੋਨੋਂ ਪਾਸੋਂ ਟੂਟੀਆਂ ਲਾ ਕੇ ਨਾ ਜਾਇਆ ਕਰੋ। ਆਲੇ ਦੁਆਲੇ ਵੀ ਜਿਹੜਾ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਰੋਡ ਕ੍ਰਾਸ ਕਰਨੀ ਆ। ਵੈਸੇ ਪੈਡੈਸਟਰੀਅਨ ਨੂੰ ਰਾਈਟ ਆਫ ਵੇ ਹੈਗਾ ਆ, ਪਰ ਇੱਦਾਂ ਦੇ ਬੰਦੇ ਜਿਹੜੇ ਕੀ ਪਤਾ ਇਹ ਕੋਈ ਨੇ ਸ਼ਰਾਬ ਪੀਤੀ ਹੋਵੇ, ਕੋਈ ਨੀਂਦ ਜੀ ਵਿੱਚ ਹੀ ਕਈ ਹੁੰਦਾ ਆ, ਕਈ ਵਾਰੀ ਕੁਛ ਹੁੰਦਾ ਆ। ਸੋ ਪਲੀਜ਼ ਆਲੇ ਦੁਆਲੇ ਜਿਹੜਾ ਆ ਉਹ ਦੇਖ ਕੇ ਲੰਘਿਆ ਕਰੋ ਜੀ। ਸੋ ਬਿਲਕੁਲ, ਜਿੰਨੇ ਵੀ ਆਪਣੇ ਬਜ਼ੁਰਗ ਜਾਂ ਹੋਰ ਵੀ ਆਪਣੇ ਭੈਣ ਭਰਾ ਬਹੁਤ ਸਾਰੇ ਜਿਹੜੇ ਆ ਸੈਰ ਵਗੈਰਾ ਕਰਦੇ ਨੇ, ਸੈਰ ਕਰਦੇ ਹੈਗੇ ਆ, ਅਤੇ ਬਹੁਤ ਧਿਆਨ ਰੱਖਣਾ ਚਾਹੀਦਾ। ਚਾਹੇ ਕਿਸੇ ਵੀ ਤੁਸੀਂ ਸ਼ਹਿਰ 'ਚ ਰਹਿੰਦੇ ਹੈਗੇ ਆ, ਈਵਨ ਦੋ ਤੁਸੀਂ ਸਹੀ ਵੀ ਜਾ ਰਹੇ ਹੋ, ਵੀ ਪਤਾ ਤੁਹਾਨੂੰ ਗ੍ਰੀਨ ਲਾਈਟ ਹੋਈ ਆ, ਫਿਰ ਵੀ ਆਲਾ ਦੁਆਲਾ ਦੇਖੋ, ਪਤਾ ਨਹੀਂ ਹੁੰਦਾ, ਕਿਉਂਕਿ ਲੋਕਾਂ ਦੇ ਦਿਮਾਗਾਂ 'ਚ ਟੈਨਸ਼ਨਾਂ ਬੜੀਆਂ, ਪਤਾ ਨਹੀਂ ਕਿੰਨੇ ਘੰਟੇ ਕੰਮ 'ਤੇ ਲਾ ਕੇ ਆਇਆ। ਇੱਦਾਂ ਹੀ ਕੁਛ ਸਾਲ ਪਹਿਲਾਂ ਰਾਜਕਰਮਵੀਰ ਸਿੰਘ ਜੀ ਇੱਥੇ ਬੈਰੀਆਸਾ ਰੋਡ 'ਤੇ ਵੀ ਆਪਣਾ ਹੀ ਪੰਜਾਬੀ ਭਰਾ ਕ੍ਰਾਸ ਕਰ ਰਿਹਾ ਸੀ ਸਟਾਪ ਸਾਈਨ 'ਤੇ, ਬੁੜੀ ਨੇ ਇੱਕ ਨੇ ਸਟਾਪ ਹੀ ਨਹੀਂ ਕੀਤਾ ਅਤੇ ਉਹਨੂੰ ਚੱਕਤਾ। 2-3 ਸਾਲ ਪਹਿਲਾਂ ਸੁਖਦੇਵ ਸਿੰਘ ਗਿੱਲ ਇੱਕ ਗੁਰੂ ਘਰ ਦੇ ਸੈਨ ਹੋਜ਼ੇ ਦੇ ਬਹੁਤ ਵਧੀਆ ਸੇਵਾਦਾਰ ਹੁੰਦੇ ਸੀ, ਉਹਨਾਂ ਨੂੰ ਹੀ ਉਹ ਗੁਰੂ ਘਰ ਹੀ ਜਾ ਰਹੇ ਸੀ ਸੈਨ ਹੋਜ਼ੇ, ਉਹਨਾਂ ਨੂੰ ਜਿਹੜਾ ਇੱਕਦਮ ਹੀ ਜਿਹੜਾ ਗੱਡੀ ਨੇ ਚੱਕ ਕੇ ਮਾਰ ਦਿੱਤਾ ਸੀ। ਇਸੇ ਸਾਲ ਜਨਵਰੀ ਦੇ ਵਿੱਚ ਇੱਕ ਹੋਰ ਰਵਿੰਦਰ ਸਿੰਘ ਭੁਰਜੀ ਨਾਮ ਦੇ ਜਿਹੜੇ ਆਪਣੇ ਸਿੱਖ ਭਰਾ ਸੀਗੇ, ਉਹ ਵੀ ਸੈਨ ਹੋਜ਼ੇ ਗੁਰੂ ਘਰ 'ਚ ਕਾਫੀ ਸੇਵਾ ਕਰਦੇ ਸੀ। ਉਹ ਕੈਮਡਨ ਐਵਨਿਊ ਦੇ ਆਪਣੇ ਤੁਰਦੇ ਜਾ ਰਹੇ ਸੀ ਜਦੋਂ ਇੱਕ ਕਾਰ ਨੇ ਉਹਨਾਂ ਨੂੰ ਚੱਕ ਕੇ ਮਾਰ ਦਿੱਤਾ। ਸੋ ਬਹੁਤ ਹੀ ਖਤਰਨਾਕ ਜਿਹੜਾ ਆ ਸਟਰੀਟਸ ਵਾਲਾ ਮਾਹੌਲ ਬਣਿਆ ਹੋਇਆ। 33 ਡੈਥ ਜਿਹੜੀਆਂ ਆ
ਪੈਡੈਸਟਰੀਅਨ ਦੀਆਂ, ਤੁਰਨ ਵਾਲਿਆਂ ਦੀਆਂ, ਸੜਕ ਤੋਂ ਕ੍ਰਾਸ ਕਰਦਿਆਂ ਦੀਆਂ ਮੌਤ ਹੋ ਜਾਣਾ, ਇਹ ਬਹੁਤ ਵੱਡੀ ਗੱਲ ਹੈਗੀ ਆ ਜੀ ਬਿਲਕੁਲ। ਅਜੇ ਜਿਹੜੇ 4 ਮਹੀਨੇ ਪਏ ਨੇ ਇਸ ਸਾਲ ਦੇ ਵਿੱਚ, ਜੀ। ਸੋ ਓਵਰਆਲ ਤੁਸੀਂ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਇੱਦਾਂ ਜਿਹੜੇ ਲੋਕ ਆ ਉਹ ਮਾਰੇ ਜਾਂਦੇ ਨੇ, ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ, ਜਿੱਥੇ ਲੋਕਾਂ ਨੂੰ ਅਕਸਰ ਹੀ ਬਹੁਤ ਜ਼ਿਆਦਾ ਕਾਹਲੀ ਜਿਹੜੀ ਆ ਉਹ ਭਾਈ ਰਹਿੰਦੀ ਆ। ਸੋ ਇਹਦੇ ਨਾਲ ਇਹ ਵੀ ਆ ਵੀ ਭਾਈ ਟਾਈਮ 'ਤੇ ਤੁਰਿਆ ਕਰੋ, ਸਾਰਾ ਕੁਛ ਜਿਹੜਾ ਉਹ ਧਿਆਨ ਦੇ ਨਾਲ ਰੱਖਿਆ ਕਰੋ। ਅਤੇ ਤੁਰਨ ਵਾਲਿਆਂ ਨੂੰ ਵੀ ਭਾਈ ਬੇਨਤੀ ਹੋਈ ਆ, ਆਪਣਾ ਜਿਹੜਾ ਮਨੋਰੰਜਨ ਆ ਤੁਸੀਂ ਘਰੇ ਜਾ ਕੇ ਕਰ ਲਿਓ, ਜਾਂ ਇੱਕ ਪਾਸੇ ਘੱਟੋ ਘੱਟ ਕੰਨ ਨੂੰ ਜਿਹੜਾ ਉਹ ਖਾਲੀ ਰੱਖੋ, ਤਾਂ ਜੋ ਤੁਹਾਨੂੰ ਇਰਦ ਗਿਰਦ ਕੋਈ ਗੱਡੀ ਆਉਂਦੀ ਜਾਂਦੀ ਆ ਉਸ ਦੇ ਬਾਰੇ ਜਿਹੜਾ ਉਹ ਪਤਾ ਲੱਗ ਸਕੇ ਵੀ ਕੀ ਜਿਹੜਾ ਉਹ ਚੱਲ ਰਿਹਾ। ਸਤਰਕ ਜਿਹੜਾ ਉਹ ਰੋਡ ਦੇ ਉੱਤੇ ਤੁਸੀਂ 100% ਤੁਹਾਨੂੰ ਹੋਣਾ ਚਾਹੀਦਾ ਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਉਹ ਸਮਾਪਤ ਹੁੰਦਾ ਆ, ਅਤੇ ਆਪਾਂ ਹੁਣ ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਉਹ ਕੱਲ੍ਹ ਨੂੰ ਅਗਲੇ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਦਕੇ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ